ਹਰੀਕਿਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਰਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਜ਼ ਬਲੇਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਇਕਬਾਲ ਜੋਹਲ LA, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸਾਡਾ ਅਪਡੇਟ ਅਮਰੀਕਾ ਸ਼ੋਅ ਹੁੰਦਾ ਹੈ, ਇਹਦੇ ਵਿੱਚ ਸਾਡੇ 14 ਦੇ AM ਤੇ FM ਸਟੇਸ਼ਨ, ਉਹਨਾਂ ਦੇ ਉੱਤੇ ਤੁਸੀਂ ਲਾਈਵ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਕਾਰਾਂ ਦੇ ਵਿੱਚ ਸੁਣ ਸਕਦੇ ਹੋ। ਨਾਲ ਦੀ ਨਾਲ ਵੈਬਸਾਈਟ ਤੇ, ਸੋਸ਼ਲ ਮੀਡੀਆ ਤੇ, ਫੇਸਬੁੱਕ, YouTube ਸਾਰਿਆਂ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ, ਸੁਣ ਸਕਦੇ ਹੋ। ਸੋ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ, ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹੈਗੇ ਆ। ਅੱਜ ਦੀਆਂ ਮੇਨ ਖਬਰਾਂ ਕਾਫੀ ਇੰਪੋਰਟੈਂਟ ਆ, ਸੋ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਵੱਧ ਤੋਂ ਵੱਧ ਸੁਣਿਓ ਵੀ। ਬੜੀਆਂ ਖਤਰਨਾਕ ਖਬਰਾਂ ਹੈਗੀਆਂ। ਇੱਕ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਪਰਮਾਨੈਂਟਲੀ ਮਾਈਗ੍ਰੇਸ਼ਨ ਥਰਡ ਵਰਲਡ ਕੰਟਰੀਜ਼ ਤੋਂ ਪੌਜ਼ ਕਰਨਗੇ। ਉਹ ਉਹਨਾਂ ਨੇ ਇਹ ਕਿਹਾ ਆ। ਨੈਸ਼ਨਲ ਗਾਰਡ ਦੀ ਜਿਹੜੀ BBC 20 ਸਾਲਾਂ ਦੀ ਉਹਦੀ ਡੈਥ ਹੋ ਗਈ ਆ। ਤੇ ਹਾਂਗਕਾਂਗ ਦੀ ਅੱਗ ਲੱਗਣ ਦੇ ਨਾਲ 100 ਤੋਂ ਵੱਧ ਲੋਕ ਜਿਹੜੇ ਮਾਰੇ ਜਾ ਚੁੱਕੇ ਆ। ਯੂਕਰੇਨ ਦੇ ਵਿੱਚ ਐਂਟੀ ਕਰਪਸ਼ਨ ਨੂੰ ਲੈ ਕੇ ਕਾਫੀ ਵੱਡਾ ਮੁੱਦਾ ਜਿਹੜਾ ਬਣਿਆ ਹੋਇਆ। ਤੇ ਸਭ ਤੋਂ ਇੰਪੋਰਟੈਂਟ ਖਬਰ ਇਹ ਆ ਵੀ FBI ਨੇ ਲੇਟੈਸਟ ਵਾਰਨਿੰਗ ਦਿੱਤੀ ਆ ਵੀ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਸਕੈਮ ਤੇ ਚੱਲ ਰਿਹਾ ਹੈਗਾ ਅਮਰੀਕਾ ਦੇ ਵਿੱਚ, ਉਹ ਤੁਹਾਡਾ ਪੂਰੇ ਦਾ ਪੂਰਾ ਬੈਂਕ ਅਕਾਊਂਟ ਵਾਈਪ ਆਊਟ ਕਰ ਦੂਗਾ। ਸੋ ਇਹ ਬਹੁਤ ਧਿਆਨਯੋਗ ਸੁਣਯੋਗ ਖਬਰ ਹੈਗੀ ਆ। FBI's latest warning ਵੀ ਫਾਸਟ ਗਰੋਇੰਗ ਸਕੈਮ ਕੁਡ ਵਾਈਪ ਆਊਟ ਯੂਰ ਬੈਂਕ ਅਕਾਊਂਟ। ਸੋ ਇਹ ਸਾਰੀਆਂ ਖਬਰਾਂ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ, ਪਲੱਸ ਹੋਰ ਲੋਕਲੀ ਕੀ ਵਾਪਰ ਰਿਹਾ ਹੈਗਾ ਉਹ ਵੀ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲੀ ਖਬਰ ਵੱਲ ਆਈਏ ਤੇ ਨੈਸ਼ਨਲ ਗਾਰਡ ਦੀ ਜਿਹੜੀ ਸੋਲਜਰ ਸਰਹਾ ਬੈਕਸਟ੍ਰੋਮ, ਉਹਦੀ ਮੌਤ ਹੋ ਗਈ ਆ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਅਨਾਉਂਸ ਕੀਤਾ ਵੀ ਅੱਜ ਥੈਂਕਸ ਗਿਵਿੰਗ ਵਾਲੇ ਦਿਨ ਇਹ ਜਿਹੜਾ ਭਾਣਾ ਵਾਪਰਿਆ ਹੈਗਾ। ਤੇ ਮੈਂ ਪੂਰਾ ਪਰਿਵਾਰ ਦੇ ਨਾਲ ਆ, ਇਕੱਲਾ ਪਰਿਵਾਰ ਨਹੀਂ, ਜਿਹੜੇ US ਦੇ ਜਿਹੜੇ ਨੈਸ਼ਨਲ ਗਾਰਡਸ ਆ, ਆਪਾਂ ਉਹਨਾਂ ਦੇ ਪੂਰੇ ਨਾਲ ਹੈਗੇ ਆ। ਤੇ ਉਹਨਾਂ ਨੇ US ਟਰੂਪਸ ਨੂੰ ਉਹ ਕਿਹਾ ਆ ਵੀ ਪੂਰੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਤੁਹਾਡਾ ਸਾਥ ਦਊਗਾ ਤੇ ਅਸੀਂ ਜਿਹੜੇ ਪਰਿਵਾਰ ਦਾ ਜਿਹੜੇ ਇਸ ਦੁੱਖ ਦੇ ਵਿੱਚ ਭਾਈਵਾਲ ਹੈਗੇ ਆ। ਸਰਾ ਬੈਕਸਟ੍ਰੋਮ ਵੈਸਟ ਵਰਜੀਨੀਆ ਤੋਂ ਸੀ। ਵਨ ਆਫ ਦਾ ਗਾਰਡਸਮੈਨ, 2 ਜਣਿਆਂ ਨੂੰ ਗੋਲੀਆਂ ਮਾਰੀਆਂ ਸੀ, ਅਫਗਾਨੀ ਮੂਲ ਦੇ ਬੰਦੇ ਨੇ। ਤੇ ਉਹ ਉਹਨਾਂ ਨੇ ਕਿਹਾ ਵੀ ਸ਼ੀ ਜਸਟ ਪਾਸਡ ਅਵੇ, ਸ਼ੀ ਇਜ਼ ਨੋ ਲੋਂਗਰ ਵਿਦ ਅਸ। ਟਰੰਪ ਉਹਨਾਂ ਨੇ ਜਿਹੜੀ ਲਾਈਵ ਰਿਮਾਰਕਸ ਦਿੱਤੇ ਸੀ ਕੱਲ। ਤੇ ਉਸ ਤੋਂ ਬਾਅਦ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇਹ ਜੋ ਸਰਜੈਂਟ ਸੀ, ਸੌਰੀ ਜੋ ਇਹ ਗਾਰਡਸਮੈਨ ਸੀ, ਸਿਰਫ 24 ਘੰਟੇ ਪਹਿਲਾਂ ਹੀ ਜੁਆਇਨ ਕੀਤਾ ਸੀਗਾ ਨੈਸ਼ਨਲ ਗਾਰਡਸ ਨੂੰ ਉੱਥੇ ਵਾਸ਼ਿੰਗਟਨ DC ਦੇ ਵਿੱਚ। ਤੇ ਜਿਹੜਾ ਸਟਾਫ ਸਰਜਨ ਐਂਡਰਿਊ ਵੋਲਫ ਆ 24 ਸਾਲਾਂ ਦਾ, ਉਹਦੇ ਬਾਰੇ ਵੀ ਟਰੰਪ ਉਹਨਾਂ ਨੇ ਕਿਹਾ ਵੀ ਉਹ ਆਪਣੀ ਜ਼ਿੰਦਗੀ ਦੇ ਲਈ ਫਾਈਟ ਕਰ ਰਿਹਾ ਹੈਗਾ। ਜੋ ਅਸੈਸਨ ਸੀ ਰਹਿਮਾਨੁੱਲਾ ਲਕਨਵਾਲ, 29 ਸਾਲਾਂ ਦਾ ਹੈ। ਤੇ ਉਹ ਵਾਸ਼ਿੰਗਟਨ ਦਾ ਰਹਿਣ ਵਾਲਾ, ਵਾਸ਼ਿੰਗਟਨ ਤੋਂ ਡਰਾਈਵ ਕਰਕੇ ਵਾਸ਼ਿੰਗਟਨ ਸਟੇਟ ਜਿਹੜੀ ਆ ਉਹ ਤੋਂ ਡਰਾਈਵ ਕਰਕੇ ਵਾਸ਼ਿੰਗਟਨ DC ਗਿਆ। ਤੇ ਉਸ ਸੰਬੰਧ ਦੇ ਵਿੱਚ ਜੋ FBI ਦੇ ਡਾਇਰੈਕਟਰ ਹੈਗੇ ਆ ਪਟੇਲ, ਉਹਨਾਂ ਨੇ ਇਹ ਕਿਹਾ ਵੀ ਅਸੀਂ ਹਰ ਇੱਕ ਉਹਦਾ ਜਿਹੜਾ ਸਾਥੀ ਜਿੱਥੇ ਉਹ ਰਹਿੰਦਾ ਸੀ, ਉਹਦਾ ਰਿਸ਼ਤੇਦਾਰ ਜਿੱਥੇ ਜਿੱਥੇ ਕਾਲ ਗਈ ਆ, ਪੂਰੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਸੋ ਉਹ ਉਸ ਨੂੰ ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਪੁਆਇੰਟ ਬਲੈਂਕ ਰਹਿਮਾਨੁੱਲਾ ਲਕਨਵਾਲ ਨੇ ਜਿਹੜੀਆਂ ਗੋਲੀਆਂ ਚਲਾਈਆਂ,
ਇੱਕ ਨਹੀਂ ਕਈ ਗੋਲੀਆਂ ਜਿਹੜੀਆਂ ਇਸ ਨੇ ਇਹਨਾਂ ਦੋਨਾਂ ਨੈਸ਼ਨਲ ਗਾਰਡ ਦੇ ਮਾਰੀਆਂ ਤੇ ਅਫਸੋਸ ਦੇ ਨਾਲ ਜਿੱਦਾਂ ਦੱਸਿਆ ਵੀ ਸੈਰਾ ਬੈਕਸਟਾਰਮ ਉਸ ਦੀ ਮੌਤ ਹੋ ਗਈ, ਉਸਦਾ ਦੇਹਾਂਤ ਹੋ ਗਿਆ ਤੇ ਐਂਡਰੂ ਵੋਲਫ ਜ਼ਿੰਦਗੀ ਮੌਤ ਦੀ ਲੜਾਈ ਜਿਹੜਾ ਉਹ ਲੜ ਰਿਹਾ ਹੈਗਾ ਆ। ਕੱਲ ਰਾਸ਼ਟਰਪਤੀ ਟਰੰਪ ਇੱਕ ਪੱਤਰਕਾਰ ਦੇ ਨਾਲ ਗੁੱਸੇ 'ਚ ਵੀ ਆ ਗਏ ਜਦ ਪੱਤਰਕਾਰ ਉਹਨਾਂ ਨੂੰ ਇਹ ਪੁੱਛ ਰਿਹਾ ਸੀਗਾ ਵੀ ਇਹ ਜਿਹੜਾ CIA ਦਾ ਬੈਕਡ ਯੂਨਿਟ ਦੇ ਨਾਲ ਜਿਹੜਾ ਕੰਮ ਕਰ ਰਿਹਾ ਸੀ, ਕਿਉਂਕਿ ਟਰੰਪ ਹੋਣਾ ਨੇ ਇਹ ਕਿਹਾ ਸੀਗਾ ਵੀ ਇਹਨਾਂ ਦੀ ਵੈਟਿੰਗ ਨਹੀਂ ਹੋਈ, ਇਹ ਉੱਦਾਂ ਹੀ ਜਹਾਜ਼ ਤੇ ਬਿਠਾ ਕੇ ਜਿਹੜੇ ਉਹ ਲੈ ਆਂਦੇ ਗਏ ਆ। ਤੇ ਇਹ ਉਹ ਪੱਤਰਕਾਰ ਕਹਿ ਰਿਹਾ ਸੀ ਵੀ CIA ਤਾਂ ਇਹ ਦਾਅਵਾ ਕਰ ਰਹੀ ਆ ਵੀ ਵੈਟਿੰਗ ਸਾਰਿਆਂ ਦੀ ਜਿਹੜੀ ਹੋਈ ਆ। ਤੇ ਟਰੰਪ ਹੁਣੇ ਜਿਹੜਾ ਖਿੱਝ ਗਏ ਤਾਂ ਉਹ ਕਹਿੰਦੇ ਵੀ ਤੁਸੀਂ ਸਟੂਪਿਡ ਲੱਗਦੇ ਆ ਵੀ ਇਦਾਂ ਦੇ ਸਟੂਪਿਡ ਸਵਾਲ ਜਿਹੜੇ ਉਹ ਪੁੱਛਣੇ ਆ। ਉਹਨਾਂ ਨੇ ਫੋਟੋ ਦਿਖਾਈ ਵੀ ਜਿਹੜੇ ਜਹਾਜ਼ ਦੇ ਵਿੱਚ ਸਾਰੇ ਦੇ ਸਾਰੇ ਜਾਣੇ ਬੈਠੇ ਹੋਏ ਸੀ ਜਦੋਂ ਅਫਗਾਨਿਸਤਾਨ ਤੋਂ ਅਮਰੀਕਾ ਜਿਹੜਾ ਉਹ ਛੱਡ ਕੇ ਆਇਆ ਸੀਗਾ। ਸੋ ਸੈਵਿਜ ਮੌਨਸਟਰ ਜਿਹੜਾ ਲਕਨਵਾਲ ਆ ਉਸਨੂੰ ਟਰੰਪ ਹੁਣਾਂ ਨੇ ਆਖਿਆ CIA ਦੇ ਯੂਨਿਟ ਦੇ ਲਈ ਅਫਗਾਨਿਸਤਾਨ 'ਚ ਇਹ ਕੰਮ ਕਰਦਾ ਰਿਹਾ। 2021 'ਚ ਆਉਣ ਤੋਂ ਪਹਿਲਾਂ ਜਿਹੜਾ ਰੀਸੈਟਲਮੈਂਟ ਪ੍ਰੋਗਰਾਮ ਪਿਛਲੇ ਪ੍ਰਸ਼ਾਸਨ ਨੇ ਚਲਾਇਆ ਸੀ ਉਸ ਦੇ ਅਧੀਨ US ਨੇ ਜਿਸ ਤਰੀਕੇ ਦੇ ਨਾਲ ਉੱਥੋਂ ਵਿਡਰੋ ਕੀਤਾ ਸੀਗਾ, ਉਹ ਵੀਡੀਓਜ਼ ਸਾਰਿਆਂ ਨੇ ਜਿਹੜੀਆਂ ਦੇਖੀਆਂ ਕਿੱਦਾਂ ਜਹਾਜ਼ਾਂ ਦੇ ਨਾਲ ਲੋਕ ਲਮਕ ਰਹੇ ਸੀ, ਜਹਾਜ਼ਾਂ ਦੇ ਪਿੱਛੇ ਜਿਹੜੇ ਉਹ ਭੱਜ ਰਹੇ ਸੀਗੇ, ਕਈਆਂ ਦੀ ਤੇ ਉੱਥੇ ਇਸੇ ਤਰੀਕੇ ਦੇ ਨਾਲ ਮੌਤ ਵੀ ਜਿਹੜੀ ਉਹ ਹੋਈ। ਸੋ ਕਹਿੰਦੇ ਸਿਕਿਉਰਿਟੀ ਗਾਰਡ ਦੇ ਤੌਰ ਦੇ ਉੱਤੇ ਇਸਨੇ ਕੰਮ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਸੀਗਾ 2012 ਦੇ ਵਿੱਚ। ਫਿਰ ਇਸ ਨੂੰ ਟੀਮ ਲੀਡਰ ਤੇ GPS ਸਪੈਸ਼ਲਿਸਟ ਜਿਹੜਾ ਆ ਉਹ ਬਣਾ ਦਿੱਤਾ ਗਿਆ ਸੀਗਾ। ਇਹ ਪਲਾਟੂਨ ਲੀਡਰ ਵੀ ਜਿਹੜਾ ਉਹ ਟੀਮ ਲੀਡਰ ਸੀਗਾ ਤੇ ਉਹਦਾ ਭਰਾ ਜਿਹੜਾ ਪਲਾਟੂਨ ਲੀਡਰ ਜਿਹੜਾ ਉੱਥੇ ਕੰਮ ਕਰਦਾ ਸੀ, ਇਹ ਸਾਬਕਾ ਜਿਹੜਾ ਇੱਕ ਅਧਿਕਾਰੀ ਆ ਉਸ ਯੂਨਿਟ ਦੇ ਵਿੱਚ ਕੰਮ ਕਰਦਾ, ਉਸਨੇ ਜਿਹੜਾ ਉਹ ਦੱਸਿਆ ਹੈਗਾ ਆ। ਸਸਪੈਕਟ ਦਾ ਜਿਹੜਾ ਸਾਬਕਾ ਲੈਂਡਲੋਰਡ ਕ੍ਰਿਸਟੀਨਾ ਵਿਡਮੈਨ ਜਿਹੜਾ ਆ ਉਹਨੇ ਜਿਹੜਾ ਉਹ ਕਿਹਾ ਵੀ ਵਾਸ਼ਿੰਗਟਨ ਸਟੇਟ ਦੇ ਵਿੱਚ ਆਪਣੇ ਬੱਚੇ ਤੇ ਆਪਣੀ ਵਾਈਫ ਤੇ 5 ਬੱਚਿਆਂ ਦੇ ਨਾਲ ਉੱਥੇ ਰਹਿ ਰਿਹਾ ਸੀ। ਸਮਿਥ ਐਂਡ ਵੈਸਨ ਦਾ ਜਿਹੜਾ ਰਿਵਾਲਵਰ ਆ ਉਸ ਦੇ ਨਾਲ ਐਂਬੁਸ਼ ਸਟਾਈਲ ਪੁਆਇੰਟ ਬਲੈਂਕ ਜਿਹੜੀਆਂ ਗੋਲੀਆਂ ਆ ਉਹ ਉਸਨੇ ਚਲਾਈਆਂ ਹੈਗੀਆਂ। ਸਪੈਸ਼ਲ ਅਫਗਾਨ ਆਰਮੀ ਯੂਨਿਟ ਦੇ ਵਿੱਚ ਇਹ ਕੰਮ ਉੱਥੇ ਕਰਦਾ ਜਿਹੜਾ ਹੋਇਆ ਆ। ਅਫਗਾਨਿਸਤਾਨ ਦੇ ਜਿਹੜੇ ਈਸਟਰਨ ਪੂਰਬੀ ਇਲਾਕੇ ਦੇ ਵਿੱਚ ਇਹ ਰਹਿਣ ਵਾਲਾ ਸੀਗਾ। ਜਿਹੜਾ ਉਸਦੇ ਕਜ਼ਨ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਸ ਸ਼ੂਟਿੰਗ ਨੂੰ ਐਕਟ ਆਫ ਟੈਰਰਿਜ਼ਮ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ। ਲਾ ਐਨਫੋਰਸਮੈਂਟ ਏਜੰਸੀਜ਼ ਨੇ ਜਿਹੜੇ ਸਰਚ ਵਾਰੰਟ ਆ ਉਸਦੇ ਘਰੇ ਤੇ ਸੈਨ ਡਿਏਗੋ ਦੇ ਵਿੱਚ 2 ਥਾਵਾਂ ਦੇ ਉੱਤੇ ਇਹਨਾਂ ਨੇ ਐਗਜ਼ੀਕਿਊਟ ਕੀਤੇ ਆ। ਕੱਲ ਵੀ ਕਹਿ ਰਹੇ ਸੀਗੇ ਵੀ ਨੇਸ਼ਨ ਵਾਈਡ ਮਲਟੀਪਲ ਜਿਹੜੇ ਸਰਚ ਵਾਰੰਟਸ ਆ ਉਹ ਇਕੱਠੇ ਐਗਜ਼ੀਕਿਊਟ ਕੀਤੇ ਜਿਹੜੇ ਉਹ ਜਾ ਰਹੇ ਹੈਗੇ ਆ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਜਿਹੜੀ ਆ ਉਹ ਕੋਈ ਨਵੀਂ ਗੱਲ ਨਹੀਂ ਆ। ਪਹਿਲਾਂ ਵੀ ਆਪਾਂ ਦੇਖਿਆ ਵੀ ਐਂਬੁਸ਼ ਸਟਾਈਲ ਜਿਹੜੇ ਆਰਮੀ ਵਾਲੇ ਜਾਂ ਲਾ ਐਨਫੋਰਸਮੈਂਟ ਵਾਲਿਆਂ ਦੇ ਉੱਤੇ ਪਹਿਲਾਂ ਵੀ ਇੱਦਾਂ ਦੇ ਹਮਲੇ ਹੋ ਚੁੱਕੇ ਆ ਤੇ ਅਫਸੋਸ ਦੇ ਨਾਲ ਕਈ ਲਾ ਐਨਫੋਰਸਮੈਂਟ ਵਾਲੇ ਇੱਦਾਂ ਐਂਬੁਸ਼ ਸਟਾਈਲ ਗੋਲੀਕਾਂਡ ਦੇ ਵਿੱਚ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਜਾ ਚੁੱਕੀਆਂ ਹੈਗੀਆਂ ਆ। ਇਨਵੈਸਟੀਗੇਟਰਸ ਹਾਲ ਦੀ ਘੜੀ ਮੁੱਢਲੇ ਤੌਰ ਤੇ ਇਹ ਮੰਨ ਰਹੇ ਆ ਵੀ ਇਹਨੇ ਇਕੱਲੇ ਨੇ ਹੀ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਹੈਗਾ ਆ। ਰੀਸੈਟਲਮੈਂਟ ਪ੍ਰੋਗਰਾਮ ਦੇ ਤਹਿਤ ਤਕਰੀਬਨ 76,000 ਅਫਗਾਨੀ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆਏ ਹੈਗੇ ਆ, ਜੋ ਕਿ US ਦੀਆਂ ਟਰੂਪਸ ਡਿਪਲੋਮੈਟਸ ਦੇ ਨਾਲ ਇੰਟਰਪ੍ਰੇਟਰਸ ਟਰਾਂਸਲੇਟਰਸ ਦੀਆਂ CIA ਦੇ ਲਈ ਉੱਥੇ ਕੰਮ ਕਰਦੇ ਰਹੇ ਹੈਗੇ ਆ। ਸੋ ਜਿਹੜੇ ਸਪੋਰਟਰ ਆ ਇਸ ਪ੍ਰੋਗਰਾਮ ਦੇ ਉਹ ਲਗਾਤਾਰ ਕਹਿ ਰਹੇ ਆ ਵੀ ਨਹੀਂ ਜੀ ਇਹਨਾਂ ਨੂੰ ਬਹੁਤ ਐਕਸਟੈਂਸਿਵਲੀ ਵੈਟ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਇਹਦੇ ਕਰਕੇ ਜਿਹੜਾ ਹੁਣ ਕ੍ਰਿਟਿਸਿਜ਼ਮ ਆ ਰਿਪਬਲਿਕਨ ਪਾਰਟੀ ਦੇ ਵੱਲੋਂ ਉਹਨਾਂ ਸਪੋਰਟਰਸ ਦਾ ਜਿਹੜਾ ਖਾਸਾ ਹੋ ਰਿਹਾ ਹੈਗਾ ਆ। ਸੋ ਟਰੰਪ ਹੁਣਾਂ ਨੇ ਇਸ ਤੋਂ ਬਾਅਦ ਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਆਪਾਂ ਕੱਲ ਹੀ ਦੱਸਿਆ ਸੀ USAIS ਨੇ ਕਿਹਾ ਸੀਗਾ ਵੀ ਜਿਹੜੀ ਮੁਲਕ ਤੋਂ ਉਹਨਾਂ ਨੂੰ ਕੰਸਰਨ ਆ, ਜਿਸ ਮੁਲਕ ਤੋਂ ਵੀ ਉਹਨਾਂ ਨੂੰ ਲੱਗਦਾ ਵੀ ਖਤਰਾ ਹੈ ਜਾਂ ਉੱਥੋਂ ਦੇ ਲੋਕ ਇੱਥੇ ਆ ਕੇ ਅਜਿਹੀਆਂ ਘਟਨਾਵਾਂ ਕਰ ਸਕਦੇ ਆ, ਉੱਥੋਂ ਦੇ ਜਿੰਨਿਆਂ ਨੂੰ ਵੀ ਗ੍ਰੀਨ ਕਾਰਡ ਵੀ ਮਿਲੇ ਆ ਉਹਨਾਂ ਮੁਲਕਾਂ ਤੋਂ ਆਏ ਲੋਕਾਂ ਨੂੰ, ਇਹ ਨਹੀਂ ਦੱਸਿਆ ਵੀ ਕਿਹੜੇ ਮੁਲਕ, ਪਰ ਉਹਨਾਂ ਨੇ ਕਿਹਾ ਕੰਟਰੀ ਆਫ ਕੰਸਰਨ, ਵੀ ਜਿਹੜੇ ਲੋਕ ਵੀ ਉਹਨਾਂ ਮੁਲਕਾਂ ਤੋਂ ਇੱਥੇ ਅਮਰੀਕਾ 'ਚ ਆਏ ਆ ਜਾਂ ਉਹਨਾਂ ਦੇ ਵੀਜ਼ਾ ਪ੍ਰੋਸੈਸ ਚੱਲ ਰਹੇ ਆ ਜਾਂ ਉਹ ਉਹਨਾਂ ਦੇ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਆ ਤੇ ਜਾਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਵੀ ਮਿਲ ਚੁੱਕਾ ਆ, ਉਹਨਾਂ ਦਾ ਮੁੜ ਮੁਲਾਂਕਣ ਜਿਹੜਾ ਆ ਉਹ ਕੀਤਾ ਜਾਊਗਾ। ਉਹਨਾਂ ਨੂੰ ਦੁਬਾਰਾ ਜਿਹੜਾ ਉਹ ਵੈਟਿੰਗ ਉਹਨਾਂ ਦੀ ਹੋਵੇਗੀ। ਸੋ ਥਰਡ ਵਰਲਡ ਕੰਟਰੀਜ਼
ਤੋਂ ਜਿਹੜੀ ਮਾਈਗ੍ਰੇਸ਼ਨ ਆ ਉਸ ਦੇ ਉੱਤੇ ਪਰਮਾਨੈਂਟ ਪੌਜ਼ ਲਾਉਣ ਦੀ ਜਿਹੜੀ ਗੱਲ ਆ ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਰ ਦਿੱਤੀ ਹੈਗੀ ਆ। ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਤੁਸੀਂ ਦੱਸਿਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਪਰਮਾਨੈਂਟਲੀ ਬੰਦ ਕਰ ਜਾ ਰਿਹਾ ਮਾਈਗ੍ਰੇਸ਼ਨ ਫਰੋਮ ਆਲ ਥਰਡ ਵਰਲਡ ਕੰਟਰੀਜ਼ ਆਫਟਰ ਡੀਸੀ ਸ਼ੂਟਿੰਗ। ਜੋ ਨੈਸ਼ਨਲ ਗਾਰਡ ਮੈਂਬਰ ਦੀ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਕੱਲਾ ਮਾਈਗ੍ਰੇਸ਼ਨ ਨਹੀਂ ਅਸੀਂ ਬੰਦ ਕਰਨ ਜਾ ਰਹੇ ਇਮੀਗ੍ਰੇਸ਼ਨ, ਤੇ ਨਾਲ ਦੀ ਨਾਲ ਜਿਹੜੇ ਫੈਡਰਲ ਬੈਨੀਫਿਟਸ ਆ ਨੌਨ ਸਿਟੀਜ਼ਨਸ ਨੂੰ ਦਿੱਤੇ ਜਾਂਦੇ ਆ ਥਰਡ ਵਰਲਡ ਕੰਟਰੀਜ਼ ਦੇ, ਉਹ ਵੀ ਬੰਦ ਕਰਨ ਜਾ ਰਹੇ ਹੈਗੇ ਆ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀਰਵਾਰ ਨੂੰ ਅਨਾਉਂਸ ਕੀਤਾ ਵੀ ਬਹੁਤ ਵੱਡੀਆਂ ਚੇਂਜਸ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਲੈ ਕੇ ਆ ਰਹੇ ਹਾਂ। ਸਵੀਪਿੰਗ ਪਲਾਨਸ ਟੂ ਟਾਈਟਨ ਇਮੀਗ੍ਰੇਸ਼ਨ ਰੂਲਸ ਇਨਕਲੂਡਿੰਗ suspension on migration from third world countries and cancellation of all the federal benefits and subsidies to non-citizens। ਤੇ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਇਹ ਪੋਸਟ ਪਾਈ ਆ ਵੀ ਪਰਮਾਨੈਂਟਲੀ ਪੌਜ਼ ਮਾਈਗ੍ਰੇਸ਼ਨ ਫਰੋਮ ਆਲ ਥਰਡ ਵਰਲਡ ਕੰਟਰੀਜ਼, ਤਾਂ ਕਿ ਜਿਹੜਾ ਯੂਐਸ ਦਾ ਸਿਸਟਮ ਆ ਫੁਲੀ ਰਿਕਵਰ ਕਰ ਸਕੇ। ਸਪੈਸੀਫਾਈ ਨਹੀਂ ਕੀਤਾ ਉਹਨੇ ਥਰਡ ਵਰਲਡ ਕੰਟਰੀਜ਼ ਕਿਹੜੀਆਂ ਹੈਗੀਆਂ, ਪਰ ਕੁਝ ਅਖਬਾਰਾਂ ਰਿਪੋਰਟ ਕਰ ਰਹੀਆਂ ਵੀ 19 ਮੁਲਕ ਆਉਂਦੇ ਆ ਇਹਦੇ ਵਿੱਚ। ਸੋ ਕਹਿੰਦੇ ਭਈ ਇਹ ਜੋ ਹਾਈਲੀ ਪਾਵਰਟੀ ਰੇਟਸ ਤੇ ਇਕਨੋਮਿਕਸ ਤੇ ਇਨਸਟੇਬਿਲਿਟੀ ਵਾਲੇ ਮੁਲਕ ਆ ਉਹਨਾਂ ਤੋਂ ਹੈਗੇ ਆ। ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਵੀ ਮਿਲੀਅਨਸ ਆਫ ਐਡਮਿਸ਼ਨਸ ਹੋਏ ਹੈਗੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਟਾਈਮ ਦੇ ਦੌਰਾਨ, ਤੇ ਉਹ ਰਿਮੂਵ ਕਰਨਗੇ ਕਿਸੇ ਵੀ ਬੰਦੇ ਨੂੰ ਜੋ ਐਸੈਟ ਨੈਟ ਐਸੈਟ ਨਹੀਂ ਹੈਗਾ ਯੂਨਾਈਟਿਡ ਸਟੇਟਸ ਨੂੰ, ਤੇ ਨਾ ਜੋ ਉਹ ਅਮਰੀਕਾ ਨੂੰ ਪਿਆਰ ਕਰਦਾ ਹੈਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੈਨੀਫਿਟਸ ਆ ਸਬਸਿਡੀਜ਼ ਆ ਨੌਨ ਸਿਟੀਜ਼ਨਸ ਨੂੰ ਬੰਦ ਕਰਨ ਜਾ ਰਹੇ ਆ। ਡੀਨੈਚੁਰਲਾਈਜ਼ ਮਾਈਗ੍ਰੈਂਟਸ ਜੋ ਅੰਡਰਮਾਈਨ ਕਰਦੇ ਆ ਡੋਮੈਸਟਿਕ ਟ੍ਰੈਂਕੁਇਲਿਟੀ ਨੂੰ, ਤੇ ਡਿਪੋਰਟ ਐਨੀ ਫੋਰਨ ਨੈਸ਼ਨਲ, ਇਹ ਉਹਨਾਂ ਨੇ ਇਹ ਕਿਹਾ ਆ। ਤੇ ਜੋ ਪਬਲਿਕ ਚਾਰਜ ਸਿਕਿਉਰਿਟੀ ਰਿਸਕ ਨਾਨ ਕੰਪੈਟੀਬਲ ਵਿਦ ਵੈਸਟਰਨ ਸਿਵਲਾਈਜੇਸ਼ਨ ਹੈਗਾ। ਸੋ ਉਹਨਾਂ ਦੇ ਕਮੈਂਟ ਉਸ ਟਾਈਮ ਆਏ ਆ ਜਦੋਂ 2 ਨੈਸ਼ਨਲ ਗਾਰਡ ਮੈਂਬਰਸ ਨੂੰ ਸ਼ੂਟ ਕੀਤਾ ਗਿਆ ਸੀ, ਸ਼ਾਟ ਕੀਤਾ ਗਿਆ ਸੀ, ਤੇ ਉਹਨਾਂ ਚੋਂ ਇੱਕ ਜਾਣੇ ਦੀ ਆਲਰੇਡੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਇਸ ਸ਼ੂਟਿੰਗ ਤੋਂ ਬਾਅਦ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਜੋਸੇਫ ਐਡਲੋ ਨੇ ਪੋਸਟ ਪਾਈ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਏਜੰਸੀ ਵੁੱਡ ਰਿਵਿਊ ਐਵਰੀ ਇਮੀਗ੍ਰੈਂਟ ਹੋਲਡਿੰਗ ਏ ਗ੍ਰੀਨ ਕਾਰਡ ਫਰੋਮ ਏ ਕੰਟਰੀ ਆਫ ਕੰਸਰਨ। ਸੋ ਕੰਟਰੀ ਆਫ ਕੰਸਰਨ ਇਹਦੇ ਵਿੱਚ ਵੀ ਹਜੇ ਡਿਟੇਲ ਨਹੀਂ ਆਈ ਹੈਗੀ, ਪਰ ਉਹਨਾਂ ਨੇ ਕਿਹਾ ਵੀ ਹਰ ਇੱਕ ਗ੍ਰੀਨ ਕਾਰਡ ਹੋਲਡਰ ਦੀ ਵੀ ਅਸੀਂ ਜਿਹੜੀ ਆ ਰਿਵਿਊ ਕਰਾਂਗੇ। ਤੇ ਏਜੰਸੀ ਨੇ ਇਹ ਕਿਹਾ ਵੀ ਇਮੀਡੀਏਟ ਤੇ ਇਨਡੈਫੀਨੈਂਟ ਸਸਪੈਂਸ਼ਨ ਤੇ ਸਾਰੇ ਇਮੀਗ੍ਰੇਸ਼ਨ ਰਿਕੁਐਸਟ ਦਾ ਜਿਹਦੇ ਵਿੱਚ ਅਫਗਾਨ ਨੈਸ਼ਨਲਸ ਆ। ਸੋ ਘੱਟੋ ਜਿਹੜੇ ਅਫਗਾਨ ਵਾਲੇ ਆ ਉਹਨਾਂ ਲਈ ਤਾਂ ਇਮੀਡੀਏਟਲੀ ਉਹਨਾਂ ਨੇ ਸਸਪੈਂਸ਼ਨ ਕਰ ਦਿੱਤੀ ਹੈਗੀ ਆ। ਇਸੇ ਤਰ੍ਹਾਂ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਮੀਗ੍ਰੇਸ਼ਨ ਏਜੰਡਾ ਉਹ ਬਹੁਤ ਸਾਡਾ ਅਗਰੈਸਿਵ ਹੋਊਗਾ। ਤੇ ਜੂਨ ਦੇ ਵਿੱਚ ਉਹਨਾਂ ਨੇ ਅਨਾਉਂਸ ਵੀ ਕੀਤਾ ਸੀ ਵੀ ਜਿਹਦੇ ਵਿੱਚ ਟਰੈਵਲ ਬੈਨ ਸੀ 19 ਮੁਲਕਾਂ ਤੋਂ, ਜਿਹਦੇ ਵਿੱਚ ਇੱਕ ਅਫਗਾਨਿਸਤਾਨ ਵੀ ਸੀ। ਜੀ ਬਿਲਕੁਲ। ਹਰਜੋਤ ਸਿੰਘ ਜੀ, ਜਿਹੜੇ ਥਰਡ ਵਰਲਡ ਕੰਟਰੀਜ਼ ਦਾ ਜੇ ਤੁਹਾਨੂੰ ਦਿਖਾਉਂਦੇ ਜਾਈਏ ਤਾਂ ਮੈਂ ਇੱਕ ਸ਼ੇਅਰ ਕਰ ਰਿਹਾ ਸੀ, ਦੇਖ ਰਿਹਾ ਸੀਗਾ ਵੀ ਕਿਹੜੀਆਂ ਮੁਲਕਾਂ ਨੂੰ ਜਿਹੜਾ ਥਰਡ ਵਰਲਡ ਕੰਟਰੀਜ਼ 2025 ਦੇ ਵਿੱਚ ਮੰਨਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਹੁਤ ਮੁਲਕ, ਖਾਸ ਕਰਕੇ ਅਫਰੀਕਾ ਦੇ ਜਿਹੜੇ ਬਹੁਤ ਸਾਰੇ ਜਿਹੜੇ ਮੁਲਕ ਨੇ ਉਹ ਆਉਂਦੇ ਨੇ। ਇਹ ਹਿਊਮਨ ਪਾਪੂਲੇਸ਼ਨ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਤੌਰ ਦੇ ਉੱਤੇ ਆਉਂਦਾ ਆ। ਇਹਦੇ ਵਿੱਚ ਭਾਰਤ ਦਾ ਨਾਮ ਵੀ ਆ, ਇਹ ਵੈਬਸਾਈਟ ਦੇ ਮੁਤਾਬਕ। ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਜਿਹੜੀਆਂ ਥਰਡ ਵਰਲਡ ਕੰਟਰੀਜ਼ ਦੇ ਵਿੱਚ ਭਾਰਤੀ ਲੋਕਾਂ ਦੇ ਉੱਤੇ ਵੀ ਗਾਜ ਜਿਹੜੀ ਉਹ ਡਿੱਗ ਸਕਦੀ ਆ, ਪਰ ਇੱਕ ਜਿਹੜਾ ਵਰਲਡ ਪਾਪੂਲੇਸ਼ਨ ਰਿਵਿਊ.com ਵੈਬਸਾਈਟ ਆ ਜੋ ਕਿ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਆਧਾਰ ਦੇ ਉੱਤੇ ਕਿਹੜਾ ਮੁਲਕ ਡਿਵੈਲਪਡ ਆ ਕਿਹੜਾ ਮੁਲਕ ਡਿਵੈਲਪਿੰਗ ਆ ਉਹ ਦੱਸਦਾ ਆ। ਇਹਦੇ ਵਿੱਚ ਜੇ ਤੁਸੀਂ ਦੇਖਦੇ ਆ ਤਾਂ ਲਿਸਟ ਦੇ ਵਿੱਚ ਭਾਰਤ ਦਾ ਨਾਮ ਵੀ ਆਉਂਦਾ ਹੈਗਾ ਆ। ਓਬਵੀਅਸਲੀ ਉਹਦੇ ਗਵਾਂਢੀ ਮੁਲਕ ਜਿਹੜਾ ਆ ਨੇਪਾਲ ਆ, ਭੂਟਾਨ ਆ, ਪਾਕਿਸਤਾਨ ਆ, ਉਹ ਵੀ ਸਾਰੇ ਇਸੇ ਹੀ ਮੁਲਕ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਸੋ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਹੋਣਾ ਦਾ ਬਿਆਨ ਆ ਵੀ ਅਜਿਹੇ ਮੁਲਕਾਂ ਤੋਂ ਆ ਰਹੇ ਲੋਕਾਂ ਦੀ ਇਮੀਗ੍ਰੇਸ਼ਨ ਸਾਰੀ ਹੋਈ ਜਿਹੜੀ ਉਹ ਰੋਕਣੀ ਆ, ਮੁੜ ਦੁਬਾਰਾ ਵੈਟਿੰਗ ਹੋਣੀ ਆ। ਸੋ ਇਰਰਿਸਪੈਕਟਿਵ ਵੀ ਉਹ ਕਿਹੜੀ ਕੈਟਾਗਰੀ ਦੇ ਨਾਲ ਇੱਥੇ ਆ ਰਹੇ ਆ,
ਚਾਹੇ ਉਹ ਵਿਜ਼ਟਰ ਵੀਜ਼ੇ ਦੇ ਉੱਤੇ ਆਏ ਸੀ, ਚਾਹੇ ਕੋਈ H1 ਵਾਲਾ ਆ, ਚਾਹੇ ਕੋਈ ਇਸ ਦੇ ਵਿੱਚ ਜਿਹੜਾ ਉਹ ਫੈਮਿਲੀ ਬੇਸਡ ਵਾਲੇ ਦੇ ਉੱਤੇ ਆਏ ਆ, ਜਾਂ ਕੋਈ ਅਸਾਈਲਮ ਬੇਸਡ ਦੇ ਉੱਤੇ ਆ, ਉਹਨਾਂ ਸਾਰਿਆਂ ਦੀ ਇਮੀਗ੍ਰੇਸ਼ਨ ਰਾਸ਼ਟਰਪਤੀ ਟਰੰਪ ਦੇ ਬਿਆਨ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਉਹ ਰੋਕ ਸਕਦੇ ਹੈਗੇ ਆ। ਸੋ ਡੀਨੈਚੁਰਲਾਈਜ਼ ਵੀ ਕਰਨ ਦੀ ਗੱਲ ਆਖੀ ਆ ਉਹਨਾਂ ਨੇ। ਇਹ ਗੱਲ ਇੱਥੇ ਨਹੀਂ ਰੁਕੀ ਵੀ ਜਿਹੜੇ ਆ ਰਹੇ ਉਹਨਾਂ ਨੂੰ ਰੋਕਣਾ। ਜਿਹੜੇ ਇੱਥੇ ਪੱਕੇ ਹੋ ਚੁੱਕੇ ਆ, ਜਿਹੜੇ ਗ੍ਰੀਨ ਕਾਰਡ ਵੀ ਹੋ ਚੁੱਕੇ ਆ, ਜਿਹੜੇ ਸਿਟੀਜ਼ਨ ਵੀ ਹੋ ਚੁੱਕੇ ਆ, ਉਹਨਾਂ ਨੂੰ ਵੀ ਡੀਨੈਚੁਰਲਾਈਜ਼ ਕੀਤਾ ਜਾ ਸਕਦਾ ਆ ਜੇ ਵੈਟਿੰਗ ਦੇ ਵਿੱਚ ਉਹਨਾਂ ਨੂੰ ਕੋਈ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਲੱਗਦੀਆਂ ਆ। ਸੋ ਸਿਚੁਏਸ਼ਨ ਇਸ ਗੋਲੀ ਕਾਂਡ ਨੇ ਹਰਜੋਤ ਸਿੰਘ ਜੀ ਜਿਹੜਾ ਰੈਟਰਿਕ ਆ ਇਮੀਗ੍ਰੈਂਟਸ ਦੇ ਉਲਟ ਇੰਨਾ ਕੁ ਜ਼ਿਆਦਾ ਜਿਹੜਾ ਹੁਣ ਤੇਜ਼ ਕਰ ਦਿੱਤਾ ਵੀ ਇਸ ਟਾਈਮ ਭਾਂਬੜ ਮਚ ਰਹੇ ਨੇ। ਜੋ ਸਥਿਤੀਆਂ ਪਹਿਲੋਂ ਬਣੀਆਂ ਪਈਆਂ ਸੀ, ਇਹ ਗੱਲ ਕਿਤੇ ਉਸ ਤੋਂ ਉੱਤੇ ਜਿਹੜੀ ਉਹ ਜਾਣ ਪਹੁੰਚੀ ਆ। ਸੋ ਜਿੱਦਾਂ ਉਹਨਾਂ ਨੇ ਕਿਹਾ ਵੀ ਡਿਪੋਰਟ ਐਨੀ ਫੋਰਨ ਨੈਸ਼ਨਲ, ਹੀ ਡਿਸਕ੍ਰਾਈਬਡ, ਜਿਹੜਾ ਪਬਲਿਕ ਚਾਰਜ ਲੈਂਦਾ, ਜਿਹੜਾ ਵੀ ਕੋਈ ਸਹੂਲਤ ਲੈ ਰਿਹਾ, ਸਿਕਿਉਰਿਟੀ ਰਿਸਕ ਆ, ਜਿਨ੍ਹਾਂ ਨੂੰ ਲੱਗਦਾ ਵੀ ਇਹ ਬੰਦਾ ਅਮਰੀਕਾ ਦੇ ਲਈ ਠੀਕ ਨਹੀਂ ਆ ਜਾਂ ਲੋਕਾਂ ਦੇ ਲਈ ਇਹਨੂੰ ਰਿਸਕ ਆ, ਤੇ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਨੂੰ ਨਹੀਂ ਅਪਣਾ ਰਿਹਾ, ਜਿਹੜਾ ਕਹਿੰਦਾ ਵੀ ਨਹੀਂ ਮੈਂ ਤਾਂ ਆਪਣੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ, ਜਿੱਥੋਂ ਅਸੀਂ ਆਏ ਆ ਉਹੀ ਚੀਜ਼ਾਂ ਨੂੰ ਇੱਥੇ ਜਿਹੜਾ ਉਹ ਲਾਉਣਾ ਆ, ਤੇ ਵੈਸਟਰਨ ਸਿਵਲਾਈਜੇਸ਼ਨ ਦੇ ਉਲਟ ਜਿਹੜਾ ਉਹ ਹੈਗਾ ਆ, ਤੇ ਕਹਿੰਦੇ ਵੀ ਉਹਨਾਂ ਸਾਰਿਆਂ ਨੂੰ ਅਸੀਂ ਡਿਪੋਰਟ ਕਰਨ ਬਾਰੇ ਵੱਲ ਨੂੰ ਜਿਹੜਾ ਬੇਸਿਕਲੀ ਸੋਚ ਰਹੇ ਹੈਗੇ ਆ। ਇਹ ਹੁਣ ਪਰਮਾਨੈਂਟਲੀ ਪੌਜ਼ ਕਦੋਂ ਲਾਇਆ ਜਾਊਗਾ, ਇਹ ਹੁਣ ਦੇਖਣਾ ਆ। ਥਰਡ ਵਰਲਡ ਕੰਟਰੀਜ਼ ਦੇ ਵਿੱਚ ਲਿਸਟ ਦੇ ਵਿੱਚ ਕਿਹਦਾ ਨਾਂ ਆਉਂਦਾ ਆ, ਇਹ ਜਿਹੜੀਆਂ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਪਰ ਕੰਮ ਬਹੁਤ ਜ਼ਿਆਦਾ ਜਿਹੜਾ ਸਖਤ ਤੇ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਗੁੱਸੇ ਵਾਲਾ ਮਾਹੌਲ ਆ ਉਹ ਅਮਰੀਕਾ ਦੇ ਵਿੱਚ ਬਣ ਚੁੱਕਾ ਹੈਗਾ ਆ। ਸੋ 2 ਨੈਸ਼ਨਲ ਗਾਰਡ ਮੈਂਬਰਸ ਜੋ ਵਾਈਟ ਹਾਊਸ ਦੇ ਨਜ਼ਦੀਕ, ਜਿਨ੍ਹਾਂ ਨੂੰ ਗੋਲੀ ਦੇ ਨਾਲ ਜਿਹੜਾ ਉਹ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਚੋਂ ਇੱਕ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਤੇ ਇੱਕ ਫਾਈਟਿੰਗ ਫॉर ਲਾਈਫ ਆ। ਰਾਸ਼ਟਰਪਤੀ ਟਰੰਪ ਨੇ ਕੱਲ ਮਾਰ-ਆ-ਲਾਗੋ ਦੇ ਵਿੱਚ ਇਹ ਦੱਸਿਆ, ਜਿੱਥੇ ਉਹ ਥੈਂਕਸਗਿਵਿੰਗ ਦੀ ਛੁੱਟੀ ਜਿਹੜੀ ਉਹ ਮਨਾਉਣ ਦੇ ਲਈ ਗਏ ਹੋਏ ਸੀਗੇ ਵਾਈਟ ਹਾਊਸ ਨੂੰ ਛੱਡ ਕੇ, ਤਾਂ ਉੱਥੇ ਜਿਹੜੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ। ਸੋ ਪਿਛਲੇ ਪ੍ਰਸ਼ਾਸਨ ਦੇ ਉੱਤੇ ਉਹਨਾਂ ਨੇ ਪੂਰਾ ਗੁੱਸਾ ਵੀ ਜਿਹੜਾ ਉਹ ਝਾੜਿਆ, ਤੇ ਉਹਨਾਂ ਨੂੰ ਦੋਸ਼ ਜਿਹੜਾ ਆ ਉਹ ਲਾਏ ਵੀ ਉਹਨਾਂ ਨੇ ਜਿਹੜੇ ਮਿਲੀਅਨਸ ਆਫ ਲੋਕ ਆ, ਕਹਿੰਦੇ ਵੀ ਵਿਦਆਊਟ ਪ੍ਰੋਪਰ ਵੈਟਿੰਗ ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦਿੱਤਾ, ਜਿਸ ਕਰਕੇ ਅਮਰੀਕਾ ਦੀ ਜਿਹੜੀ ਸਥਿਤੀ ਆ ਉਹ ਇਸ ਟਾਈਮ ਇੱਦਾਂ ਦੀ ਜਿਹੜੀ ਉਹ ਬਣੀ ਪਈ ਆ। ਕਹਿੰਦੇ ਵੀ ਤੁਸੀਂ ਉਹ ਲੋਕ ਅਮਰੀਕਾ ਦੇ ਵਿੱਚ ਵਾੜ ਲਏ ਆ ਜਿਹੜੇ ਅਮਰੀਕਾ ਨੂੰ ਹੀ ਪਿਆਰ ਨਹੀਂ ਕਰਦੇ ਹੈਗੇ। ਸੋ ਹੁਣ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਕੰਮ ਜਿਹੜਾ ਉਹ ਸਖਤ ਦੇਖੋਗੇ। ਅਜਿਹੇ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ ਕੋਈ ਵੀ ਇਸ ਦੇ ਵਿੱਚ ਵਿਰੋਧ 'ਚ ਨਹੀਂ ਬੋਲੂਗਾ। ਈਵਨ ਇਹ ਬਲੈਂਕਟ ਸਟੇਟਮੈਂਟਸ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਵੀ ਗਾਜ ਜਿਹੜੀ ਉਹ ਡਿੱਗਣੀ ਆ ਜੋ ਇੱਦਾਂ ਦੇ ਨਹੀਂ ਆ, ਪਰ ਅਜਿਹੇ ਮੌਕੇ ਦੇ ਉੱਤੇ ਉਹਨਾਂ ਦੇ ਲਈ ਸਟੈਂਡ ਲੈਣ ਵਾਲੇ ਲੋਕ ਬਹੁਤ ਘੱਟ ਜਿਹੜੇ ਉਹ ਰਹਿ ਜਾਂਦੇ ਆ। ਤੇ ਈਵਨ ਜੇ ਕੋਈ ਸਵਾਲ ਜਾਂ ਕਰਦਾ ਤੇ ਉਹਨਾਂ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਜਿਹੜਾ ਉਹ ਪਊਗਾ। ਜੋਸਫ ਐਡਲੋ ਜਿਹੜੇ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਤਾਂ USCIS ਦਾ ਇੱਕ ਹਿਸਾਬ ਦੇ ਨਾਲ ਉਹਦਾ ਹੁਣ ਰੁੱਖ ਬਦਲਣ ਜਿਹੜਾ ਉਹ ਜਾ ਰਹੇ ਆ। ਕੰਟਰੀ ਆਫ ਕੰਸਰਨ ਜਾਂ ਥਰਡ ਵਰਲਡ ਕੰਟਰੀਜ਼, ਇਸ ਦੀ ਲਿਸਟ ਦੇ ਉੱਤੇ ਹੁਣ ਹਰ ਇੱਕ ਦੀ ਨਜ਼ਰ ਰਹੇਗੀ ਵੀ ਕੀ ਉਹਨਾਂ ਦਾ ਮੁਲਕ ਤਾਂ ਨਹੀਂ, ਲੋਕਾਂ ਨੂੰ ਦੇਖਣ ਨੂੰ ਉਹਨਾਂ ਨੂੰ ਦੇਖਣਗੇ ਵੀ ਕਿਤੇ ਸਾਡਾ ਮੁਲਕ ਜਿੱਥੋਂ ਆਏ ਆ ਵੀ ਉਹ ਇਸ ਲਿਸਟ ਦੇ ਵਿੱਚ ਜਿਹੜਾ ਉਹ ਨਾ ਆ ਜਾਵੇ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ, ਪਰ ਮਾਹੌਲ ਖਾਸਾ ਤੱਤਾ ਜਿਹੜਾ ਆ ਇਸ ਮਾਮਲੇ ਦੇ ਵਿੱਚ ਬਣ ਚੁੱਕਾ ਹੈਗਾ ਆ। ਆਫੀਸ਼ੀਅਲ ਸੈਂਸਸ ਨੰਬਰ ਦੇ ਮੁਤਾਬਕ 53 ਮਿਲੀਅਨ ਲੋਕ ਜੋ ਆ ਪਬਲਿਕ ਚਾਰਜ ਦੇ ਅੰਡਰ ਆਉਂਦੇ ਹੈਗੇ ਆ। ਇਹਦੇ ਵਿੱਚ ਹੁਣ ਇਹ ਦੱਸਿਆ ਗਿਆ, ਜੋ ਚੀਫ ਆਫ ਸਟਾਫ ਸਟੀਫਨ ਮਿਲਰ ਆ, ਉਹ ਤਾਂ ਆਲਰੇਡੀ ਇਮੀਗ੍ਰੇਸ਼ਨ ਦੇ ਬਹੁਤ ਉਲਟ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਪਰਮਾਨੈਂਟ ਪੌਜ਼ ਹੋਊਗਾ ਇਮੀਗ੍ਰੇਸ਼ਨ ਦੇ ਉੱਤੇ। ਉਹਨਾਂ ਨੇ 1924 ਦਾ ਇਮੀਗ੍ਰੇਸ਼ਨ ਐਕਟ ਦੱਸਿਆ, ਜਿਹਦੇ ਮੁਤਾਬਕ ਕਹਿੰਦੇ ਵੀ ਸਾਰੀ ਇਮੀਗ੍ਰੇਸ਼ਨ US ਨੂੰ ਉਸ ਟਾਈਮ ਦੇ ਉੱਤੇ ਬੰਦ ਕਰ ਦਿੱਤੀ ਗਈ ਸੀ ਆਫਟਰ ਵਰਲਡ ਵਾਰ 2। ਪਰ ਇਕੋਨੋਮਿਸਟ ਡਿਸਪਿਊਟ ਕਰਦੇ ਆ ਵੀ 1924 ਦੀ ਜਿਹੜੀ ਇਮੀਗ੍ਰੇਸ਼ਨ ਐਕਟ ਸੀ ਉਹਦੇ ਨਾਲ ਬਹੁਤ ਸਾਰੇ ਜਿਹੜੇ ਜਿਊਜ਼ ਆ ਉਹ ਇੱਥੇ ਪਹੁੰਚ ਨਹੀਂ ਸਕੇ, ਕਿਉਂਕਿ ਯੂਰਪ ਦੇ ਵਿੱਚ ਜਦੋਂ ਉਹਨਾਂ ਦਾ ਕਤਲੇਆਮ ਹੋ ਰਿਹਾ ਸੀਗਾ। ਅਪ੍ਰੈਲ 2020 ਦੇ ਵਿੱਚ ਡੋਨਲਡ ਟਰੰਪ ਉਹਨਾਂ ਨੇ ਸੈਕਸ਼ਨ 212F ਜੋ US ਇਮੀਗ੍ਰੇਸ਼ਨ ਕੋਡ ਹੈਗਾ ਉਹ ਜਿਹੜਾ ਇਸ਼ੂ ਕੀਤਾ ਸੀ, ਜਿਹਦੇ ਮੁਤਾਬਕ ਸਸਪੈਂਸ਼ਨ ਸੀਗੀ ਆਲ ਕੈਟਾਗਰੀਜ਼ ਆਫ ਇਮੀਗ੍ਰੈਂਟਸ ਟੂ US ਐਕਸੈਪਟ ਸਪਾਊਸਸ ਤੇ ਚਿਲਡਰਨ ਆਫ US ਸਿਟੀਜ਼ਨਸ। ਜੂਨ 2020 ਦੇ ਵਿੱਚ ਟਰੰਪ ਉਹਨਾਂ ਨੇ ਫਿਰ ਪ੍ਰੋਕਲਾਮੇਸ਼ਨ ਕੀਤਾ ਸੀ, ਜਿਹਦੇ ਵਿੱਚ H1B ਨੂੰ ਜਿਹੜਾ ਆ ਸਸਪੈਂਡ ਕੀਤਾ ਸੀ, L1 ਤੇ ਹੋਰ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ।
ਹਜੇ ਪਹਿਲੀ ਟਰਮ ਦੇ ਵਿੱਚ ਟਰੰਪ ਹੋਣਾ ਦੇ ਟਾਈਮ ਦੇ ਉੱਤੇ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜਾ ਮੁਸਲਿਮ ਬੈਨ ਵੀ ਜਿਹੜਾ ਉਸ ਨੂੰ ਓਕੇ ਕਰ ਦਿੱਤਾ ਸੀ, ਜਿਹੜਾ ਲਾਇਆ ਗਿਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਤੁਹਾਨੂੰ ਪਤਾ ਹੈ ਕੁਝ ਮੁਸਲਮਾਨ ਕੰਟਰੀਜ਼ ਸੀਆਂ 4-5 ਜਿੱਥੋਂ ਈਵਨ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਆ ਉਸ ਟਾਈਮ ਦੇ ਉੱਤੇ ਚੜ੍ਹ ਨਹੀਂ ਸਕੇ ਸੀ, ਜਿਨ੍ਹਾਂ ਦੇ ਵਿੱਚ ਈਰਾਨ, ਸੋਮਾਲੀਆ, ਹੇਤੀ, ਅਫਗਾਨਿਸਤਾਨ ਵੀ ਸੀਗੇ। ਸੋ ਇਕਨੋਮਿਕ ਫਾਲ ਆਊਟ ਵੀ ਆ ਨਵੀਆਂ ਇਮੀਗ੍ਰੇਸ਼ਨ ਰੀਸਟ੍ਰਿਕਸ਼ਨ ਦੇ ਨਾਲ, ਪਰ ਜਿਹੜਾ ਮਾਹੌਲ ਆ ਇਹ ਕਾਫੀ ਜਿਹੜਾ ਇਸ ਟਾਈਮ ਦੇ ਉੱਤੇ ਜਿਹੜਾ ਘਬਰਾਉਣ ਵਾਲਾ ਵੀ ਬਣਿਆ ਹੋਇਆ ਆਪਾਂ ਕਹਿ ਸਕਦੇ ਹਾਂ। ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਇਲੀਗਲ ਤੇ ਲੀਗਲ ਇਮੀਗ੍ਰੇਸ਼ਨ ਦੇ ਵਿੱਚ, ਉਹਦੇ ਮੁਤਾਬਕ USA ਦੇ ਵਿੱਚ 6.8 ਮਿਲੀਅਨ ਜਿਹੜੇ ਵਰਕਰਸ ਆ ਉਹ ਘਟ ਜਾਣਗੇ ਬਾਈ 2028 ਤੇ 15.7 ਮਿਲੀਅਨ ਬਾਈ 2035। ਇਹ ਜਿਹੜਾ ਡਾਟਾ ਆ ਇਹ ਆਇਆ ਹੈਗਾ। ਸੋ H1 ਵੀਜ਼ੇ ਨੂੰ ਲੈ ਕੇ ਵੀ ਕਾਫੀ ਕੁਝ ਚੱਲ ਰਿਹਾ, ਤੁਹਾਨੂੰ ਪਤਾ ਹੀ ਆ, ਆਪਾਂ ਪਿਛਲੇ ਸਮੇਂ 'ਚ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹੈਗੇ ਆ। ਪਰ ਹੁਣ ਆ ਜੋ ਲੱਕਨਵਾਲ ਨੇ ਕੀਤਾ ਹੈਗਾ, 29 ਸਾਲਾਂ ਦਾ, 5 ਨਿਆਣੇ ਆ, CIA ਲਈ ਕੰਮ ਕਰਦਾ ਰਿਹਾ ਤੇ ਹੁਣ ਉਹਦੇ ਜਿਹੜੇ ਪਰਿਵਾਰਕ ਮੈਂਬਰ ਉਹ ਕਹਿੰਦੇ ਆ ਵੀ ਉਹ ਮੈਂਟਲੀ ਅਪਸੈਟ ਸੀ, ਪਰ ਉਸ ਦੀ ਇੱਕ ਇਸ ਜਿਹੜਾ ਘਿਨਾਉਣਾ ਕੰਮ ਕਹਿ ਸਕਦੇ ਆ ਆਪਾਂ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਜਿਹੜੇ ਨੈਸ਼ਨਲ ਗਾਰਡ ਉਹਨਾਂ ਦੇ ਗੋਲੀਆਂ ਮਾਰੀਆਂ, ਉਸ ਨੂੰ ਲੈ ਕੇ ਹੁਣ ਲਗਭਗ ਅਫਗਾਨਿਸਤਾਨ ਤਾਂ 100%, ਪਰ ਬਾਕੀ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਲੋਕ ਆ ਉਹਨਾਂ ਦੇ ਉੱਤੇ ਵੀ ਜਿਹੜਾ ਅਸਰ ਪੈਣ ਜਾ ਰਿਹਾ ਹੈ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਸਵਾਗਤ ਹੈ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਸੁਣ ਦੇਖ ਰਹੇ ਹੋ। ਸਵਾਗਤ ਹੈ ਹਰਜੋਤ ਸਿੰਘ ਜੀ। ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ NPR ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਉਹ ਕਹਿ ਤਾਂ ਇਹ ਰਹੀ ਆ ਵੀ ਅਸੀਂ ਟਰੱਕਿੰਗ ਨੂੰ ਸੇਫਰ ਬਣਾ ਰਹੇ ਆ, ਪਰ ਬਹੁਤ ਸਾਰੇ ਲੋਕ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਰੇਡ ਵਜੋਂ ਜਿਹੜੇ ਆ ਤੱਕ ਰਹੇ ਹੈਗੇ ਆ। ਸੋ ਇਹਦੇ ਵਿੱਚ ਮੋਸਟਲੀ ਉਹਨਾਂ ਨੇ ਜਿਹੜੇ ਪੰਜਾਬੀ ਟਰੱਕਰਸ ਆ ਉਹਨਾਂ ਦੀ ਸਟੋਰੀ ਰਨ ਕੀਤੀ ਆ, ਖਾਸ ਕਰਕੇ ਹਰਜਿੰਦਰ ਸਿੰਘ ਨੂੰ ਲੈ ਕੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਹਰਜਿੰਦਰ ਸਿੰਘ ਇਲੀਗਲ ਸੀਗਾ। ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ ਉਹਨਾਂ ਨੂੰ ਲਾਇਸੈਂਸ ਦਿੱਤਾ ਉਹ ਵੈਲਿਡ ਨਹੀਂ ਸੀ, ਜਦ ਕਿ ਸਾਰਿਆਂ ਨੂੰ ਪਤਾ ਵੀ ਹਰਜਿੰਦਰ ਸਿੰਘ ਦੇ ਕੋਲ ਵਰਕ ਪਰਮਿਟ ਸੀ, ਵੈਲਿਡ ਵਰਕ ਪਰਮਿਟ ਸੀ, ਵੈਲਿਡ ਉਹਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀ। ਤੇ ਹਜੇ ਉਹਨਾਂ ਨੇ ਜਿਹੜਾ ਆ ਗਿਲਟੀ ਪਲੀਆ ਨਹੀਂ ਕੀਤਾ ਜਿਹੜੇ 3 ਕਾਊਂਟ ਆਫ ਵਹੀਕਲ ਹੋਮੋਸਾਈਡ ਤੇ ਹੈਗੇ ਆ। ਤੇ ਟਰਾਂਸਪੋਰਟੇਸ਼ਨ ਸੈਕਟਰੀ ਜਿਹੜਾ ਸ਼ਾਨ ਡਫੀ ਆ ਉਹਨਾਂ ਨੇ ਇਮੀਡੀਏਟਲੀ ਜਿਹੜਾ ਰੂਲ ਬਣਾ ਦਿੱਤਾ ਵੀ ਦੇਖੋ ਜੀ ਇਹ ਜਿਹੜੀ ਪ੍ਰੋਸੈਸ ਆ 100% ਬ੍ਰੋਕਨ ਹੈਗੀ ਆ। ਕੈਲੀਫੋਰਨੀਆ ਨੇ ਜਿਹੜੇ ਝੂਠੇ ਲਾਇਸੈਂਸ ਬਿਨਾਂ ਗਲਤੀ ਦੇ ਨਾਲ ਇਸ਼ੂ ਕੀਤੇ ਹੈਗੇ ਆ। ਕੈਲੀਫੋਰਨੀਆ ਦੇ ਮਨੀ ਨੂੰ ਵੀ ਜਿਹੜਾ ਰੋਕ ਲਿਆ ਗਿਆ, ਬਿਲੀਅਨਸ ਆਫ ਡਾਲਰ। ਇਹਦੇ ਵਿੱਚ ਉਹਨਾਂ ਨੇ ਇੱਕ ਆਪਣੇ ਪੰਜਾਬੀ ਨੌਜਵਾਨ ਪਵਨ ਸਿੰਘ ਉਹਨਾਂ ਦੀ ਇੰਟਰਵਿਊ ਲਾਈ ਆ NPR ਵਾਲਿਆਂ ਨੇ, ਜੋ ਟਰੱਕਿੰਗ ਕੰਪਨੀ ਓਨ ਕਰਦਾ ਨਾਰਦਰਨ ਵਰਜੀਨੀਆ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ, ਪਰ ਟਰੱਕਿੰਗ 'ਚ ਬਹੁਤ ਐਕਸੀਡੈਂਟ ਹੁੰਦੇ ਆ ਤੇ ਸਾਨੂੰ ਜਿਹੜੇ ਸਕੂਲ ਆ ਉਹਨਾਂ ਦੇ ਪਿੱਛੇ ਜਾਣਾ ਚਾਹੀਦਾ ਹੈਗਾ। ਜਿਹੜੀ ਟ੍ਰੇਨਿੰਗ ਕਹਿੰਦੇ ਵੀ ਤੁਸੀਂ ਇੱਕ ਕਮਿਊਨਿਟੀ ਨੂੰ ਨਹੀਂ 2 ਐਕਸੀਡੈਂਟ ਕਰਕੇ ਜਿਹੜਾ ਆ ਪੁੱਲ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬਦਨਾਮ ਕਰ ਸਕਦੇ ਹੋ। ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ 'ਚ ਵੀ ਕਹਿੰਦੇ ਰਹੇ ਆ ਵੀ ਹਰ ਸਾਲ 15,000
ਟਰੱਕਰਸ ਦੇ ਐਕਸੀਡੈਂਟ ਹੁੰਦੇ ਹੈਗੇ ਆ। ਸੋ ਉਹ ਇਹ ਕਹਿੰਦੇ ਮੈਟਰ ਨਹੀਂ ਕਰਦਾ ਵੀ ਤੁਸੀਂ ਜਿਹੜੇ ਫੋਰਨ ਬੋਰਨ ਡਰਾਈਵਰ ਆ ਜਾਂ ਜਿਹੜੇ ਇੱਥੇ ਦੇ ਬੋਰਨ ਡਰਾਈਵਰ ਹੈਗੇ ਆ, ਉਹਨਾਂ ਦੇ ਐਕਸੀਡੈਂਟ ਜ਼ਿਆਦਾ ਹੁੰਦੇ ਆ, ਇੱਥੇ ਵਾਲਿਆਂ ਦੇ ਘੱਟ ਹੁੰਦੇ ਆ। ਕਹਿੰਦੇ ਵੀ ਟ੍ਰੇਨਿੰਗ ਤੇ ਸਾਰਾ ਜਿਹੜਾ ਡਿਪੈਂਡ ਕਰਦਾ ਹੈਗਾ। ਪ੍ਰੋਬਲਮ ਕੀ ਆ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਆ ਆਪਣੇ ਉਹ ਨਾਰਥਰਨ ਇੰਡੀਆ ਤੋਂ ਆਉਂਦੇ ਆ ਤੇ ਸਿੱਖਾਂ ਦੀ ਕਹਿੰਦੇ ਵੀ ਨਾਰਥ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਪ੍ਰੈਜ਼ੈਂਸ ਹੈਗੀ ਆ। ਸੋ ਅਸੀਂ ਈਜ਼ੀਲੀ ਰਿਕੋਗਨਾਈਜ਼ ਇਸ ਕਰਕੇ ਹੋ ਜਾਂਦੇ ਆ ਕਿਉਂਕਿ ਅਸੀਂ ਦਸਤਾਰਾਂ ਸਜਾਈਆਂ ਆ ਤੇ ਸਾਡੇ ਦਾੜੀਆਂ ਹੈਗੀਆਂ ਆ। ਤੇ ਲੋਕਾਂ ਨੂੰ ਲੱਗਦਾ ਵੀ ਇਹ ਜਿਹੜੀ ਟਰੱਕਿੰਗ ਇੰਡਸਟਰੀ ਆ ਵੀ ਸ਼ਾਇਦ ਟੋਟਲੀ ਪੰਜਾਬੀਆਂ ਨੇ ਜਿਹੜੀ ਕੰਟਰੋਲ ਕਰ ਲਈ ਹੈਗੀ ਆ। ਕੈਸੈਂਡਰਾ ਜ਼ਿਮਰ ਬੌਂਗ ਇੱਕ ਇਮੀਗ੍ਰੇਸ਼ਨ ਪਾਲਿਸੀ ਦੇ ਐਨਾਲਿਸਟ ਹੈਗੇ ਆ ਨਿਸਕਨਿਨ ਸੈਂਟਰ ਦੇ। ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਮੈਂ ਤਾਂ ਇਸ ਨੂੰ ਇਮੀਗ੍ਰੇਸ਼ਨ ਰੇਡ ਸਮਝ ਰਿਹਾ ਬਾਈ ਅਨਦਰ ਨੇਮ। ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕਹਿੰਦੇ ਵੀ ਐਮਰਜੈਂਸੀ ਰੂਲ ਬਣਾਇਆ ਗਿਆ ਆ, ਉਹਦੇ ਮੁਤਾਬਕ ਤਾਂ 2 ਲੱਖ ਦੇ ਕਰੀਬ ਜਿਹੜੇ ਇਮੀਗ੍ਰੈਂਟ ਟਰੱਕਰਸ ਆ ਉਹਨਾਂ ਦੇ ਉੱਤੇ ਅਸਰ ਪਊਗਾ। ਫੈਡਰਲ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਸਟੇਟਾਂ ਨੂੰ ਜਿਹੜੀ ਪਨਿਸ਼ ਕਰ ਰਹੀ ਹੈਗੀ ਆ ਜਿੱਥੇ ਇਹ ਲਾਇਸੈਂਸ ਇਸ਼ੂ ਕੀਤੇ ਗਏ ਆ। ਕੈਲੀਫੋਰਨੀਆ ਨੇ ਆਲਰੇਡੀ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੀਵੋਕ ਵੀ ਕਰ ਲਏ ਹੈਗੇ ਆ। ਹਾਲਾਂਕਿ ਉਹਦਾ ਜਿਹੜਾ ਕੇਸ ਵੀ ਜਿਹੜਾ ਫਾਈਲ ਕਰ ਦਿੱਤਾ ਗਿਆ। DOT ਨੇ $75 ਮਿਲੀਅਨ ਫੈਡਰਲ ਫੰਡਿੰਗ ਪੈਂਸਿਲਵੇਨੀਆ ਦੀ ਵੀ ਰੋਕ ਲਈ ਆ, ਪਹਿਲਾਂ ਕੈਲੀਫੋਰਨੀਆ ਦੀ ਰੋਕੀ ਸੀ। ਸੋ ਜ਼ਿਮਰ ਬੌਂਗ ਇਹ ਕਹਿੰਦੇ ਆ ਵੀ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਪਬਲਿਕ ਸੇਫਟੀ ਦਾ ਬੈਨੀਫਿਟ ਆ। ਈਵਨ ਕਹਿੰਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਜਿਹੜੀ ਖੁਦ ਦੀ ਆਡਿਟ ਆ ਸੇਫਟੀ ਡਾਟਾ 'ਚ, ਉਹਦੇ 'ਚ ਕੋਈ ਐਵੀਡੈਂਸ ਨਹੀਂ ਪਾਇਆ ਗਿਆ ਵੀ ਟਰੱਕਰ ਜਿਹੜਾ ਆ ਉਹ ਕਿਹੜੇ ਮੁਲਕ ਦਾ ਹੈਗਾ ਆ, ਕਿੱਥੇ ਦਾ ਉਹਦਾ ਓਰੀਜਨ ਹੈਗਾ ਤੇ ਉਹਦਾ ਕਿੱਦਾਂ ਦਾ ਜਿਹੜਾ ਡਰਾਈਵਿੰਗ ਰੈਕਡ ਆ ਤੇ ਕਿੱਦਾਂ ਉਹਦਾ ਜਿਹੜਾ ਅਸਰ ਪੈ ਰਿਹਾ ਹੈਗਾ। ਕਹਿੰਦਾ ਜਦ ਇਹਨਾਂ ਕੋਲ ਡਾਟਾ ਹੀ ਨਹੀਂ ਹੈ, ਇਹ ਤਾਂ ਫਿਰ ਤੁਸੀਂ ਬਿਨਾਂ ਕਿਸੇ ਗੱਲ ਤੋਂ ਜਿਹੜਾ ਬਦਨਾਮ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਜਦੋਂ ਮੈਂ ਨਵੇਂ ਰੂਲ ਦੇ ਉੱਤੇ ਦੇਖਦਾ ਹੈਗਾ, ਜਿਸ ਹਿਸਾਬ ਦੇ ਨਾਲ ਇਹ ਲਿਖਿਆ ਗਿਆ, ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਕਲੀਅਰ ਇੰਟੈਂਸ਼ਨ ਆ ਫੈਡਰਲ ਗਵਰਨਮੈਂਟ ਦੀ ਵੀ ਜਿਹੜੇ ਇਮੀਗ੍ਰੈਂਟ ਡਰਾਈਵਰਸ ਆ ਉਹਨਾਂ ਨੂੰ ਕੰਮ ਤੋਂ ਬਾਹਰ ਕੱਢਿਆ ਜਾਏ। ਜ਼ਿਮਰ ਬੌਂਗ ਜੋ ਆ ਉਹ ਦੱਸ ਰਹੇ ਹੈਗੇ ਆ। ਹੁਣ ਕੁਛ ਪੈਨਲ ਆਫ ਜੱਜਸ ਜਿਹੜੇ ਹੈਗੇ DC ਸਰਕਟ ਕੋਰਟ ਆਫ ਅਪੀਲ ਦੇ, ਉਹਨਾਂ ਦਾ ਵੀ ਜਿਹੜਾ ਕਹਿੰਦੇ ਵੀ ਆਪਣਾ ਓਨ ਕੰਸਰਨ ਹੈਗਾ ਅਬਾਊਟ ਐਮਰਜੈਂਸੀ ਰੂਲ ਬਲੌਕਿੰਗ ਇਟ ਟੈਂਪਰੇਰੀਲੀ ਵਾਈਲ ਦਾ ਕੋਰਟ ਵੇਜ਼ ਏ ਲੀਗਲ ਚੈਲੰਜ। ਪਰ ਟਰੰਪ ਐਡਮਿਨਿਸਟ੍ਰੇਸ਼ਨ ਇਸ ਰੂਲ ਨੂੰ ਪਰਮਾਨੈਂਟ ਬਣਾਉਣਾ ਚਾਹੁੰਦਾ ਹੈਗਾ। ਸੋ NPR ਨੇ ਇਹ ਕਾਫੀ ਵੱਡੀ ਰਿਪੋਰਟ ਛਾਪੀ ਹੈਗੀ ਆ। ਸੋ ਜੇ ਕਿਸੇ ਨੇ ਪੜ੍ਹਨੀ ਹੋਈ ਇਹਦਾ ਹੈਡਿੰਗ ਮੈਂ ਦੱਸ ਦਿੰਦਾ ਅੱਜ ਦਾ ਹੀ ਆ। The DOT says it wants to make the trucking safer, but some see an immigration raid. ਜੀ ਬਿਲਕੁਲ। ਸੋ ਕਲੀਅਰਲੀ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਪਿੱਛੇ ਇਸ ਦੇ ਕੀ ਜਿਹੜਾ ਉਹ ਚੱਲ ਰਿਹਾ ਹੋ ਸਕਦਾ ਆ। ਅਗਲੀ ਜਿਹੜੀ ਖਬਰ ਆ ਉਹ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ ਆ ਉਸ ਦੇ ਨਾਲ ਸੰਬੰਧਿਤ ਆ। ਉਸ ਦਾ ਜਿਹੜਾ ਚੀਫ ਆਫ ਸਟਾਫ ਆ ਉਸਨੇ ਅਸਤੀਫਾ ਦੇ ਦਿੱਤਾ ਆ। ਅਸਤੀਫਾ ਦੇਣ ਦਾ ਕਾਰਨ ਇਹ ਬਣਿਆ ਵੀ ਉਸ ਦੇ ਘਰੇ ਰੀਸੈਂਟਲੀ ਜਿਹੜੀ ਐਂਟੀ ਕਰਪਸ਼ਨ ਜਿਹੜੀ ਏਜੰਸੀ ਆ ਯੂਕਰੇਨ ਦੀ ਉਹਨਾਂ ਨੇ ਰੇਡ ਮਾਰੀ ਆ। ਐਂਡਰੀਏ ਯਰਮਾਕ ਇਸ ਦਾ ਨਾਮ ਆ ਤੇ ਇਸ ਨੂੰ ਹੁਣ ਜਿਹੜਾ ਕਹਿੰਦੇ ਵੀ ਅਸਤੀਫਾ ਦੇਣਾ ਪੈ ਗਿਆ ਆ। ਯੂਕਰੇਨ ਦੇ ਵਿੱਚ ਅਮਰੀਕਾ ਤੋਂ ਹੀ ਬਿਲੀਅਨਸ ਆਫ ਡਾਲਰ ਨਹੀਂ, ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਬਿਲੀਅਨਸ ਆਫ ਡਾਲਰ ਆ ਉਹ ਉੱਥੇ ਪਹੁੰਚੇ ਆ। ਯੂਕਰੇਨ ਦੇ ਵਿੱਚ ਕਰਪਸ਼ਨ ਸਿਰੇ ਦੀ ਹੈਗੀ ਆ। ਇਹ ਇਸ ਤੋਂ ਪਹਿਲਾਂ ਵੀ ਇੱਦਾਂ ਦੀਆਂ ਰਿਪੋਰਟਸ ਆਉਂਦੀਆਂ ਰਹੀਆਂ। ਜ਼ੈਲੈਂਸਕੀ ਦੀ ਆਪਣੀ ਹੀ ਕੈਬਨਿਟ ਦੇ ਤੇ ਹੋਰ ਜਿਹੜੇ ਵੱਡੇ ਮੰਤਰੀ ਤੋਂ ਲੈ ਕੇ ਵੱਡੇ ਅਹੁਦੇਦਾਰ ਆ ਉਹਨਾਂ ਨੂੰ ਅਸਤੀਫੇ ਜਿਹੜੇ ਉਹ ਦੇਣੇ ਪਏ ਆ ਕਿਉਂਕਿ ਇਹਨਾਂ ਉੱਤੇ ਫੰਡਾਂ ਦੇ ਇੱਧਰ ਉੱਧਰ ਕਰਨ ਦੇ ਜਿਹੜੇ ਦੋਸ਼ ਆ ਉਹਨਾਂ ਲੋਕਾਂ ਦੇ ਉੱਤੇ ਲੱਗਦੇ ਰਹੇ ਹੈਗੇ ਆ। ਸੋ ਜ਼ੈਲੈਂਸਕੀ ਦਾ ਕਹਿੰਦੇ ਬੜਾ ਹੀ ਤਗੜਾ ਪਾਵਰਫੁਲ ਚੀਫ ਆਫ ਸਟਾਫ। ਜੇ ਤੁਸੀਂ ਫੋਟੋ ਦੇਖਦੇ ਹੋ ਤਾਂ ਬਹੁਤ ਕੱਦ ਕਾਠ 'ਚ ਵੀ ਜਿਹੜਾ ਉਹ ਤਗੜਾ ਸੀ ਤੇ ਚਿਰ ਤੋਂ ਹੀ ਉਹਦੇ ਨਾਲ ਜਿਹੜਾ ਉਹ ਸੀਗਾ। ਨੈਗੋਸੀਏਸ਼ਨ ਟੀਮ ਜੋ ਗੱਲ ਕਰ ਰਹੀ ਸੀ ਉਹਨਾਂ ਦੇ ਨਾਲ, ਮੈਨੂੰ ਲੱਗਦਾ ਵੀ ਇਹਦੇ ਵਿੱਚ ਇਹ ਵੀ ਇੱਕ ਕਾਰਨ ਹੋਊਗਾ ਵੀ ਇੱਧਰਲਿਆਂ ਨੂੰ ਵੀ ਪਤਾ ਲੱਗ ਚੁੱਕਾ ਹੋਣਾ ਵੀ ਭਾਈ ਕੰਮ ਜਿਹੜਾ ਉਹ ਠੀਕ ਨਹੀਂ ਚੱਲ ਰਿਹਾ ਤੇ ਉਹਦੇ ਕਰਕੇ ਫਿਰ ਐਂਟੀ ਕਰਪਸ਼ਨ ਏਜੰਟਸ ਆ ਜਦ ਉਸਦੇ ਘਰੇ ਪਹੁੰਚੇ ਆ ਤਾਂ ਐਂਡਰੀਏ ਨੇ ਯਰਮਾਕ ਨੇ ਜਿਹੜਾ ਉਹ ਅਸਤੀਫਾ ਦੇ ਦਿੱਤਾ ਆ। ਜ਼ੈਲੈਂਸਕੀ ਨੇ ਕਿਹਾ ਵੀ ਜਲਦ ਹੀ ਉਸ ਦੀ ਜਿਹੜੀ ਰਿਪਲੇਸਮੈਂਟ ਆ ਉਸ ਨੂੰ ਸ਼ੇਅਰ ਕੀਤਾ ਜਾਊਗਾ। ਕਿਸੇ ਵੀ ਰਾਸ਼ਟਰਪਤੀ ਦੇ ਚੀਫ ਆਫ ਸਟਾਫ ਦੀ ਜਦੋਂ ਤਬਦੀਲੀ ਹੁੰਦੀ ਹੈ ਤੇ ਖਾਸ ਕਰਕੇ ਹੁਣ ਜਦੋਂ ਐਂਟੀ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ ਆ
ਤਾਂ ਤੁਸੀਂ ਉੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜਾ ਹਾਈਐਸਟ ਲੈਵਲ ਦੇ ਉੱਤੇ ਕਰਪਸ਼ਨ ਆ ਉਹ ਕਿੱਥੇ ਤੱਕ ਉੱਥੇ ਪਹੁੰਚੀ ਹੋਵੇਗੀ। ਇਸੇ ਲਈ ਬਹੁਤ ਸਾਰੇ ਜਿਹੜੇ ਅਮਰੀਕੀ ਤੇ ਹੋਰ ਲੋਕ ਇਸ ਗੱਲ ਤੋਂ ਚਿੰਤਤ ਸੀਗੇ ਵੀ ਆਪਾਂ ਮਨੀ ਨੂੰ ਡੰਪ ਤਾਂ ਨਹੀਂ ਕਰ ਰਹੇ ਹੈਗੇ, ਵੀ ਇਹ ਅੱਗ ਲਾਉਣ ਵਾਲੀ ਉਹ ਗੱਲ ਹੀ ਆ ਵੀ ਡਾਲਰਾਂ ਨੂੰ ਵੀ ਉੱਥੇ ਘੱਲੀ ਜਾਂਦੇ ਆ ਤੇ ਉੱਥੇ ਉਹ ਲੋਕ ਜਿਹੜੇ ਡਾਲਰਾਂ ਨੂੰ ਉਧਰ ਖੁਰਦ-ਬੁਰਦ ਜਿਹੜੇ ਉਹ ਕਰੀ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਵੱਡੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਬ ਆ ਉੱਥੇ ਚੱਲ ਰਹੀ ਸੀ, ਹਾਈ ਲੈਵਲ ਗ੍ਰਾਫਟ ਜਿਹੜੀ ਉੱਥੇ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਆ। ਇਹ ਪਹਿਲਾ ਬੰਦਾ ਨਹੀਂ, ਤੇ ਜਿੱਦਾਂ ਮੈਨੂੰ ਲੱਗ ਰਿਹਾ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਇਹਦੇ ਵਿੱਚ ਹੋਰ ਵੀ ਕਈ ਜਿਹੜੇ ਉੱਥੇ ਦੇ ਧੁਰੰਧਰ ਆ ਡਿੱਗ ਸਕਦੇ ਆ। ਤੇ ਜ਼ੈਲੈਂਸਕੀ ਕਹਿੰਦਾ ਵੀਡੀਓ ਐਡਰੈਸ ਦੇ ਵਿੱਚ ਵੀ ਰਸ਼ੀਆ ਸਾਨੂੰ ਗਲਤੀਆਂ ਕਰਦਾ ਜਿਹੜਾ ਉਹ ਦੇਖਣਾ ਚਾਹੁੰਦਾ ਆ, ਪਰ ਅਸੀਂ ਗਲਤੀਆਂ ਨਹੀਂ ਕਰਾਂਗੇ ਤੇ ਸਾਡਾ ਕੰਮ ਜਿਹੜਾ ਉਹ ਚੱਲਦਾ ਰਹੇਗਾ। ਜਦੋਂ ਤੋਂ ਇਹ ਟੀਵੀ ਕਮੇਡੀਅਨ ਸੀਗਾ ਜ਼ੈਲੈਂਸਕੀ, ਯਰਮਾਕ, ਜਿਸ ਦੀ ਉਮਰ 54 ਸਾਲ ਦੱਸੀ ਜਾਂਦੀ ਆ, ਇਹ ਉਦੋਂ ਤੋਂ ਇਸ ਦਾ ਬਹੁਤ ਨਜ਼ਦੀਕੀ ਜਿਹੜਾ ਉਹ ਫਰੈਂਡ ਰਿਹਾ ਹੈਗਾ ਆ। ਜ਼ੈਲੈਂਸਕੀ ਦੇ 2019 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜਦ ਇਹ ਜਿੱਤ ਹੋਈ ਹੈ ਇਸ ਦੀ ਜ਼ੈਲੈਂਸਕੀ ਦੀ, ਤਾਂ ਇਹ ਇਸ ਦਾ ਇੱਕ ਕਹਿੰਦੇ ਵੀ ਅਹਿਮ ਭੂਮਿਕਾ ਜਿਹੜੀ ਇਸਨੇ ਨਿਭਾਈ ਹੈਗੀ ਆ। ਸੋ ਯਰਮਾਕ ਨੇ ਵੀ ਕਨਫਰਮ ਕੀਤਾ ਵੀ ਭਾਈ ਹਾਂ ਉਸਦੇ ਅਪਾਰਟਮੈਂਟ ਨੂੰ ਸਰਚ ਜਿਹੜਾ ਉਹ ਕੀਤਾ ਗਿਆ ਤੇ ਮੈਂ ਕਹਿੰਦਾ ਵੀ ਇਸ ਟਾਈਮ ਪੂਰੀ ਤਰ੍ਹਾਂ ਕੋਆਪਰੇਟ ਕਰ ਰਿਹਾ ਆ। ਨੈਸ਼ਨਲ ਐਂਟੀ ਕਰਪਸ਼ਨ ਬਿਊਰੋ ਆਫ ਯੂਕਰੇਨ, ਸਪੈਸ਼ਲਾਈਜ਼ਡ ਐਂਟੀ ਕਰਪਸ਼ਨ ਪ੍ਰੋਸੀਕਿਊਟਰ ਆਫਿਸ, ਇਹਨਾਂ ਦੇ ਦੁਆਰਾ ਆਥੋਰਾਈਜ਼ ਕੀਤੀ ਗਈ ਸੀ ਇਸ ਰੇਡ ਨੂੰ। ਮਹੀਨਾ ਕੁ ਪਹਿਲਾਂ ਦੋ ਐਂਟੀ ਗ੍ਰਾਫਟ ਏਜੰਸੀਜ਼ ਨੇ ਕਿਹਾ ਵੀ ਉਹਨਾਂ ਨੂੰ ਭਿਣਕ ਲੱਗੀ ਆ ਵੀ $100 ਮਿਲੀਅਨ ਦੇ ਜਿਹੜੇ ਕਿਕਬੈਕ ਸਕੀਮ ਆ ਸਟੇਟ ਦੇ ਐਟੋਮਿਕ ਐਨਰਜੀ ਕੰਪਨੀ ਜਿਹੜੀ ਚੱਲਦੀ ਆ ਉਸ ਦੇ ਨਾਲ ਜੁੜੀ ਹੋਈ ਆ, ਜਿਸ ਦੇ ਵਿੱਚ ਸਾਬਕਾ ਸੀਨੀਅਰ ਅਧਿਕਾਰੀ ਤੇ ਜਿਹੜੇ ਸਾਬਕਾ ਬਿਜ਼ਨਸ ਪਾਰਟਨਰ ਜਿਹੜਾ ਜ਼ੈਲੈਂਸਕੀ ਦੇ ਆ ਉਹ ਇਸ ਦੇ ਵਿੱਚ ਜੁੜੇ ਹੈਗੇ ਆ। ਸੋ ਫਰਾਈਡੇ ਨੂੰ ਜਿਹੜੀ ਯੂਰਪੀਅਨ ਸੋਲੀਡੈਰਿਟੀ ਪਾਰਟੀ ਆ ਉੱਥੇ ਉਹਨਾਂ ਨੇ ਇਸ ਦੇ ਅਸਤੀਫੇ ਦੀ ਮੰਗ ਜਿਹੜੀ ਉਹ ਕੀਤੀ ਆ ਅਤੇ ਇਸ ਤੋਂ ਬਾਅਦ ਹੁਣ ਇਵੈਂਚੁਅਲੀ ਇਸ ਨੂੰ ਅਸਤੀਫਾ ਦੇਣਾ ਪੈ ਗਿਆ ਆ। ਉਧਰ ਯੂਐਸ ਦੇ ਦੁਆਰਾ ਜਿਹੜਾ 19 ਨੁਕਾਤੀ ਜਿਹੜਾ ਪੀਸ ਪਲਾਨ ਆ ਉਹਦੇ ਵੀ ਅਜੇ ਹਾਲ ਦੀ ਘੜੀ ਉਹ ਵਿਚਾਲੇ ਜੇ ਹੀ ਫਸਿਆ ਪਿਆ ਆ। ਯੂਕਰੇਨ ਵਾਲਾ ਮੰਨ ਵੀ ਰਿਹਾ ਆ, ਉਧਰ ਰਸ਼ੀਆ ਵਾਲੇ ਅਜੇ ਮੰਨ ਨਹੀਂ ਸੀ ਰਹੇ। ਸੋ ਉਹ ਦੇਖਦੇ ਆ ਵੀ ਉਹਦਾ ਕੀ ਅੱਗੇ ਜਿਹੜਾ ਉਹ ਬਣਦਾ ਆ। ਸੋ ਪਰ ਯੂਕਰੇਨ ਇੱਕ ਪਾਸੇ ਤਾਂ ਬੰਬਾਂ ਦੇ ਨਾਲ ਜਿਹੜਾ ਉਹ ਜੂਝ ਰਿਹਾ ਹੈ, ਲੜਾਈ ਦੇ ਨਾਲ ਜੂਝ ਰਿਹਾ ਹੈ, ਤੇ ਦੂਜੇ ਪਾਸੇ ਅੰਦਰ ਹੀ ਉਸ ਨੂੰ ਜਿਹੜੀ ਉਹ ਘੁਣ ਲੱਗੀ ਹੋਈ ਆ, ਜਿਸ ਕਰਕੇ ਅਸਥਿਰਤਾ ਉੱਤੇ ਲਗਾਤਾਰ ਵੱਧਦੀ ਜਾ ਰਹੀ ਹੈ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਾਂ ਸ਼ੁਰੂਆਤ 'ਚ ਵੀ ਕੀਤੀ ਸੀ ਵੀ FBI ਦੀ ਲੇਟੈਸਟ ਵਾਰਨਿੰਗ ਆਈ ਹੈਗੀ ਆ ਵੀ ਬਹੁਤ ਤੇਜ਼ੀ ਦੇ ਨਾਲ ਸਕੈਮ ਚੱਲ ਰਹੇ ਆ, ਜਿਹਦੇ ਮੁਤਾਬਕ ਤੁਹਾਡੇ ਜਿਹੜੇ ਬੈਂਕ ਅਕਾਊਂਟ ਆ ਉਹ ਜ਼ੀਰੋ ਆਊਟ ਹੋ ਸਕਦੇ ਹੈਗੇ ਆ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹ ਵਾਰਨਿੰਗ ਦਿੱਤੀ ਆ ਵੀ ਇਹ ਇਕੱਲਾ ਬਿਜ਼ਨੈਸਸ ਨੂੰ ਨਹੀਂ, ਪਰਸਨਲ ਅਕਾਊਂਟਸ ਨੂੰ ਵੀ ਜਿਹੜਾ ਇਹ ਜੋ ਸਾਈਬਰ ਕ੍ਰਾਈਮ ਵਾਲੇ ਆ ਉਹ ਹਿੱਟ ਕਰ ਰਹੇ ਹੈਗੇ ਆ। ਬਿਊਰੋ ਦਾ ਜਿਹੜਾ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ ਹੈਗਾ, ਉਹਦੇ ਮੁਤਾਬਕ ਜਿਹੜੇ ਸਾਈਬਰ ਕ੍ਰਿਮੀਨਲਸ ਆ ਉਹ ਇਸ ਤਰ੍ਹਾਂ ਸ਼ੋਅ ਕਰਦੇ ਵੀ ਅਸੀਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਆਪੇ ਮੇਬੀ ਜੀ ਮੈਂ ਬੈਂਕ ਆਫ ਅਮਰੀਕਾ ਤੋਂ ਕਾਲ ਕਰ ਰਿਹਾ ਤੇ ਤੁਹਾਡਾ ਜਿਹੜਾ ਕਾਰਡ ਆ ਉਹ ਯੂਜ਼ ਹੋਇਆ ਹੈਗਾ ਫਾਇਰ ਆਰਮਸ ਖਰੀਦਣ ਲਈ, ਵੀ ਕਿਸੇ ਤਰ੍ਹਾਂ ਦੇ ਨਾਲ ਹਥਿਆਰ ਖਰੀਦੇ ਗਏ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਡਾ ਜਿਹੜਾ ਇਨਫੋਰਮੇਸ਼ਨ ਆ ਉਹ ਠੀਕ ਆ ਜਾਂ ਗਲਤ ਆ। ਤੇ ਇਸ ਸਕੀਮ ਦੇ ਵਿੱਚ ਉਹ ਤੁਹਾਡੇ ਲੌਗਇਨ ਪੁੱਛ ਲੈਂਦੇ ਆ ਕਈ ਵਾਰੀ, ਯੂਜ਼ਰ ਨੇਮ, ਪਾਸਵਰਡ, ਜਾਂ ਜਿਹੜੇ ਉਹ ਕਾਲ ਕਰਦੇ ਆ ਉਹ ਗਲਤੀ ਈਮੇਲ ਹੁੰਦੀ ਆ, ਗਲਤੀ ਵੈਬਸਾਈਟ ਹੁੰਦੇ ਆ। ਇਹ ਤੁਹਾਨੂੰ ਕਾਲ ਦੇ ਰਾਹੀਂ, ਈਮੇਲ ਦੇ ਰਾਹੀਂ ਸਾਰਾ ਕੁਝ ਇਹ ਹੁੰਦਾ ਹੈਗਾ। ਕੁਛ ਕੇਸਸ ਦੇ ਵਿੱਚ ਜਿਹੜੇ ਸਕੈਮਰਸ ਆ ਉਹ ਇਹ ਸ਼ੋਅ ਕਰਦੇ ਆ ਵੀ ਜੀ ਫਰੋਜੂਲੈਂਟਲੀ ਤੁਹਾਡਾ ਕਾਰਡ ਜਿਹੜਾ ਹੈ ਯੂਜ਼ ਹੋਇਆ, ਸਾਨੂੰ ਸ਼ੱਕ ਪੈਂਦੀ ਆ ਵੀ ਤੁਸੀਂ ਯੂਜ਼ ਨਹੀਂ ਕੀਤਾ, ਜਦ ਕਿ ਉਹਨਾਂ ਨੂੰ ਪਤਾ ਹੀ ਹੁੰਦਾ ਆ ਵੀ ਇਹ ਗਲਤ ਹੈਗਾ, ਪਰ ਬੰਦਾ ਡਰਦਾ ਮਾਰਾ ਦਵਾ-ਦਵ ਇਨਫੋਰਮੇਸ਼ਨ ਦੇ ਦਿੰਦਾ ਹੈਗਾ। ਖਾਸ ਕਰਕੇ ਜਦੋਂ ਉਹ ਕਹਿੰਦੇ ਆ ਵੀ ਜੀ ਮੈਂ ਕਿਸੇ ਨੇ ਫਾਇਰ ਆਰਮ ਖਰੀਦੇ ਆ ਤੇ ਬੰਦਾ ਡਰ ਜਾਂਦਾ ਵੀ ਕਿਤੇ ਮੇਰਾ ਕੋਈ ਪੁਲਿਸ ਕੇਸ ਨਾ ਬਣ ਜਾਏ। ਤੇ ਇਹਦੇ ਮੁਤਾਬਕ ਉਹ ਕਹਿੰਦੇ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਪੂਰੀ ਜਿਹੜੀ ਇਨਫੋਰਮੇਸ਼ਨ ਆ, ਖਾਸ ਕਰਕੇ ਜਿਹੜੇ ਤੁਹਾਡੇ ਪਾਸਵਰਡ ਵਗੈਰਾ ਆ ਉਹ ਕਾਫੀ ਸਟਰੋਂਗ ਹੋਣੇ ਚਾਹੀਦੇ ਆ। ਡਾਟਾ ਮੈਂ ਤੁਹਾਨੂੰ ਦੱਸ ਦਿੰਦਾ, ਕਹਿੰਦੇ ਵੀ ਇਸ ਸਾਲ ਜਨਵਰੀ ਤੋਂ ਲੈ ਕੇ ਅਕਤੂਬਰ ਦੇ ਐਂਡ ਤੱਕ 5100 ਕੰਪਲੇਨਸ ਆਲਰੇਡੀ FBI ਕੋ ਪਹੁੰਚੀਆਂ, ਜਿਹਦੇ ਮੁਤਾਬਕ $262 ਮਿਲੀਅਨ ਲੋਕਾਂ ਦੀਆਂ ਬੈਂਕਾਂ ਚੋਂ ਜਿਹੜੇ ਚੋਰ ਆ ਉਹ ਪੈਸੇ ਕਢਾ ਕੇ ਲੈ ਗਏ ਹੈਗੇ ਆ।
ਸੋ ਤੇ ਮੁੜਦੇ ਨਹੀਂ ਆ ਕੁਛ ਕਦੀ ਵੀ ਇਹ ਪੈਸੇ, ਇਹ ਜਿਹੜੇ ਜੀ ਗਏ ਉੱਡ ਗਏ। ਇਹ ਜਿਹੜੀ ਹੈ ਨਾ, ਇਸ ਨੂੰ ਅਕਾਊਂਟ ਟੇਕ ਓਵਰ ਫਰਾਡ ਸਕੀਮ ਜਿਹੜਾ ਉਹ FBI ਦੇ ਦੁਆਰਾ ਦੱਸਿਆ ਜਾ ਰਿਹਾ ਆ। ਸੋ ਤੁਹਾਡੇ ਬੈਂਕ ਬਣ ਕੇ ਤੁਹਾਨੂੰ ਜਿਹੜਾ ਆ ਉਹ ਗੁੰਮਰਾਹ ਕਰਦੇ ਨੇ, ਤੁਹਾਡੇ ਲੌਗਇਨ ਲੈਂਦੇ ਨੇ, ਤੁਹਾਡੇ ਕੋਲ ਵਨ ਟਾਈਮ ਪਾਸਵਰਡ ਜਾਂ ਮਲਟੀ ਫੈਕਟਰ ਜਿਹੜਾ ਅਥੈਂਟੀਕੇਸ਼ਨ ਤੁਸੀਂ ਲਾਈ ਹੁੰਦੇ ਆ, ਉਹਨੂੰ ਵੀ ਭਰਮਾ ਕੇ ਸੋਸ਼ਲ ਇੰਜੀਨੀਅਰਿੰਗ ਕਰਦੇ ਹੋਏ ਤੁਹਾਡੇ ਕੋਲੋਂ ਉਹ ਗੱਲਾਂ ਜਿਹੜੀਆਂ ਉਹ ਕਢਾ ਲੈਂਦੇ ਨੇ। ਸੋ ਕਈ ਵਾਰੀ ਤੁਹਾਡੇ ਉਹਨਾਂ ਨੇ ਫੋਨ ਦੇ ਵਿੱਚ ਹੈਕ ਵੀ ਕੀਤਾ ਹੁੰਦਾ ਆ। ਫਿਸ਼ਿੰਗ ਈਮੇਲਸ, ਫਿਸ਼ਿੰਗ ਟੈਕਸਟ, ਉਹ ਬਹੁਤ ਜ਼ਿਆਦਾ ਜਿਹੜੇ ਉਹ ਆਉਂਦੇ ਨੇ। ਸੋ ਉਹ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ। ਜਿੱਦਾਂ ਨਕਲੀ ਡੋਮੇਨ ਵੈਬਸਾਈਟਾਂ ਦਾ ਹਰਜੋਤ ਸਿੰਘ ਜੀ ਨੇ ਜ਼ਿਕਰ ਜਿਹੜਾ ਉਹ ਕੀਤਾ ਆ। ਆਪਣੀ ਇਨਫੋਰਮੇਸ਼ਨ ਕਦੀ ਵੀ ਜਿਹੜੀ ਉਹ ਸ਼ੇਅਰ ਨਾ ਕਰੋ। ਜੇ ਤੁਹਾਡੀ ਗੱਟ ਕਹਿ ਰਹੀ ਹੈ ਨਾ, ਤੁਹਾਨੂੰ ਢਿੱਡੋਂ ਆਵਾਜ਼ ਆ ਰਹੀ ਹੈ ਵੀ ਨਹੀਂ ਯਾਰ ਇਹ 'ਚ ਕੁਛ ਗੜਬੜ ਆ, ਦੈਟਸ ਓਕੇ, ਉਹ ਫੋਨ ਕੱਟ ਦਿਓ ਤੇ ਮੁੜ ਕੇ ਦੁਬਾਰਾ ਅਸਲੀ ਬੈਂਕ ਨੂੰ ਆਪ ਕਾਲ ਕਰਕੇ ਜਿਹੜਾ ਉਹ ਕਨਫਰਮ ਤੁਸੀਂ ਕਰ ਸਕਦੇ ਹੈਗੇ ਆ, ਜਾਂ ਉੱਥੇ ਬੈਂਕ ਦੇ ਵਿੱਚ ਜਾ ਕੇ ਜਿਹੜਾ ਉਹ ਤੁਸੀਂ ਕਨਫਰਮ ਕਰ ਸਕਦੇ ਹੈਗੇ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ। ਆਪਣੇ ਜਿਹੜੇ ਫਾਈਨੈਂਸ਼ੀਅਲ ਅਕਾਊਂਟਸ ਆ ਉੱਥੇ ਚੈੱਕ ਕਰਦੇ ਰਹੋ ਕਿਹੜਾ ਖਾਤੇ ਚੋਂ ਕਿੱਧਰ ਨੂੰ ਪੈਸੇ ਜਾ ਰਹੇ ਆ। ਤੁਹਾਡੇ ਕ੍ਰੈਡਿਟ ਕਾਰਡ ਦੇ ਉੱਤੇ ਕੋਈ ਵਾਧੂ ਚਾਰਜ ਤਾਂ ਨਹੀਂ ਆਏ ਹੋਏ, ਚਾਹੇ ਉਹ $1 ਦਾ ਹੈ ਤੇ ਚਾਹੇ ਉਹ $1000 ਦਾ ਹੈ। ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਆ। ਹਮੇਸ਼ਾ ਕੰਪਲੈਕਸ ਪਾਸਵਰਡ ਜਿਹੜੇ ਉਹ ਬਣਾਓ। ਹੁਣ ਤਾਂ ਬਹੁਤ ਸਾਰੇ ਜਿਹੜੇ ਫੋਨ ਆ ਉਹ ਤੁਹਾਨੂੰ ਆਪਣੇ ਕੋਲੋਂ ਹੀ ਸਟਰੋਂਗ ਪਾਸਵਰਡ ਰਿਕਮੈਂਡ ਕਰਦੇ ਆ, ਤੇ ਆਪਣੇ ਪਾਸਵਰਡ ਵਾਲੇ ਵਾਲਟ ਦੇ ਵਿੱਚ ਬੇਸਿਕਲੀ ਐਪ ਹੀ ਹੁੰਦੀ ਆ ਫੋਨ ਦੇ ਵਿੱਚ ਇਨਬਿਲਟ। ਜੇ ਤੁਸੀਂ ਆਈਫੋਨ ਵਰਤਦੇ ਆ ਵੀ ਉਹਦੇ ਵਿੱਚ ਤੁਸੀਂ ਬੰਦਾ ਸੇਵ ਕਰਕੇ ਰੱਖ ਲੈਂਦਾ। ਨਹੀਂ ਤਾਂ ਅੱਜ ਕੱਲ ਬਹੁਤ ਸਾਰੀਆਂ ਇਦਾਂ ਦੀਆਂ ਵੈਬਸਾਈਟਸ ਵੀ ਹੈਗੀਆਂ ਜਿਹੜੀਆਂ ਜਿਹਦੇ ਵਿੱਚ ਤੁਸੀਂ ਵੱਖ-ਵੱਖ ਵੈਬਸਾਈਟਸ ਦੇ ਆਪਣੇ ਜਿਹੜੇ ਪਾਸਵਰਡ ਆ ਉਹਨੂੰ ਕਹਿ ਦਿੰਦੇ ਆ ਵੀ ਭਾਈ ਤੁਸੀਂ ਭਰੋ, ਤੁਸੀਂ ਇੱਕ ਪਾਸਵਰਡ ਯਾਦ ਕਰਕੇ ਜਿਹੜਾ ਉਹ ਰੱਖਣਾ ਹੁੰਦਾ ਆ। ਆਪਣੇ ਕਹਿੰਦੇ ਵੀ ਕੰਪਿਊਟਰ ਦੇ ਉੱਤੇ ਜਾਂ ਆਪਣੇ ਫੋਨ ਦੇ ਉੱਤੇ ਜਿਹੜੀਆਂ ਤੁਹਾਡੀਆਂ ਫੇਵਰੇਟ ਵੈਬਸਾਈਟਸ ਆ, ਜਾਂ ਜਿਹੜੀਆਂ ਦੂਜੀਆਂ ਬੈਂਕ ਇੰਸਟੀਟਿਊਸ਼ਨ ਦੀਆਂ ਵੈਬਸਾਈਟ ਆ, ਉਹਨਾਂ ਨੂੰ ਬੁੱਕ ਮਾਰਕ ਕਰਕੇ ਰੱਖੋ। ਲੌਗਇਨ ਵੈਬਸਾਈਟਸ ਤਾਂ ਜੋ ਤੁਹਾਨੂੰ ਈਜ਼ੀਲੀ ਆਵੇ, ਤਾਂ ਜੋ ਇਦਾਂ ਦੀਆਂ ਫਿਸ਼ਿੰਗ ਈਮੇਲਸ ਦੇ ਵਿੱਚ ਜਦੋਂ ਕਲਿੱਕ ਕਰਦੇ ਆ ਤਾਂ ਉਹਦੇ ਵਿੱਚ ਨਾ ਆਵੇ। ਕਈ ਵਾਰੀ ਉਹਨਾਂ ਨੇ O ਨੂੰ 0 ਲਿਖਿਆ ਹੁੰਦਾ, 0 ਨੂੰ O ਲਿਖਿਆ ਹੁੰਦਾ, I ਨੂੰ 1 ਲਿਖਿਆ ਹੁੰਦਾ, L ਲਿਖਿਆ ਹੁੰਦਾ। ਸੋ ਕਈ ਤਰੀਕੇ ਦੇ ਨਾਲ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ। ਜਦੋਂ ਵੀ ਕੋਈ ਤੁਹਾਨੂੰ ਈਮੇਲ ਜ਼ਿਆਦਾ ਸ਼ੱਕੀ ਲੱਗਦੀ ਆ ਤਾਂ ਉਹਦੇ ਧਿਆਨ ਦੇ ਨਾਲ ਪਹਿਲਾਂ ਡੋਮੇਨ ਜਿਹੜਾ ਉਹ ਚੈੱਕ ਕਰਿਆ ਕਰੋ, ਤਾਂ ਜੋ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ। ਜੀ ਹਰਜੋਤ ਸਿੰਘ ਜੀ ਸੋ ਬਿਲਕੁਲ ਬਹੁਤ ਇੰਪੋਰਟੈਂਟ ਇਹ ਖਬਰ ਆ। ਸਾਰੇ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ ਸਾਰਿਆਂ ਨੂੰ ਸ਼ੇਅਰ ਕਰ ਦਿਓ ਵੀ ਭਾਈ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਨਾ ਦਿਓ, ਨਹੀਂ ਤਾਂ ਤੁਹਾਡਾ ਜਿਹੜਾ ਬੈਂਕ ਅਕਾਊਂਟ ਆ ਟੋਟਲੀ ਵਾਈਪ ਆਊਟ ਹੋ ਸਕਦਾ ਹੈਗਾ ਆ। ਸੋ ਜੇ ਤੁਹਾਨੂੰ ਇਦਾਂ ਦੀ ਕੋਈ ਕਾਲ ਆਉਂਦੀ, ਈਮੇਲ ਆਉਂਦੀ ਆ, ਇਮੀਡੀਏਟਲੀ ਆਪਣੀ ਬੈਂਕ ਨੂੰ ਡਾਇਰੈਕਟ ਕਾਲ ਕਰੋ। ਉੱਤੇ ਕੋਈ ਇਨਫੋਰਮੇਸ਼ਨ ਨਾ ਦਿਓ ਕਿਸੇ ਤਰ੍ਹਾਂ ਦੀ ਵੀ। ਤੇ ਜਿਹੜੇ ਪਾਸਵਰਡ ਸਟਰੋਂਗ ਰੱਖੋ, ਤੇ 2 ਫੈਕਟਰ ਅਥੈਂਟੀਕੇਸ਼ਨ ਰੱਖੋ। ਜੇ ਤੁਸੀਂ ਲੌਗਇਨ ਕਰਦੇ ਆ ਆਪਾਂ ਅੱਕ ਜਾਂਦੇ ਹਾਂ ਹਰਜੋਤ ਸਿੰਘ ਜੀ ਕਈ ਵਾਰੀ, ਉਹ ਯਾਰ ਟੈਕਸਟ ਜੇ ਆਊਗਾ ਜਾਂ ਉਹਦਾ ਕੋਡ ਆਊਗਾ ਫਿਰ ਉਹ ਭਰਾਂਗੇ, ਪਰ ਉਹ ਤੁਹਾਡੀ ਸੁਰੱਖਿਆ ਦੇ ਲਈ ਆ। ਸੋ ਇੰਨੇ ਕੁ ਖੇਚਲ ਜਿਹੜੀ ਉਹ ਜ਼ਰੂਰ ਕਰੋ। ਮਿਹਨਤ ਦੀ ਕਮਾਈ ਆ, ਖੂਨ ਪਸੀਨੇ ਦੀ ਕਮਾਈ ਆ। ਸੋ ਇਦਾਂ ਜਿਹੜੀ ਉਹ ਜਾਈ ਨਾ ਜਾਣ ਦਿਓ। ਤੇ ਜੇ ਤੁਹਾਡੇ ਨਾਲ ਕੁਝ ਇਦਾਂ ਦਾ ਹੁੰਦਾ, ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ IC3.gov ਦੇ ਉੱਤੇ ਜਾ ਕੇ ਤੁਸੀਂ ਕੰਪਲੇਂਟ ਕਰ ਸਕਦੇ ਆ। IC3.gov ਦੇ ਉੱਤੇ ਜਾ ਕੇ ਤੁਸੀਂ ਕੰਪਲੇਂਟ ਜਿਹੜੀ ਉੱਥੇ ਕਰ ਸਕਦੇ ਹੈਗੇ ਆ। ਜੀ ਜੀ ਅਗਲੀ ਖਬਰ ਜਿਹੜੀ ਆ ਹਾਂਗਕਾਂਗ ਨੂੰ ਲੈ ਕੇ ਆ। ਹਾਂਗਕਾਂਗ ਦੇ ਵਿੱਚ ਜਿਹੜੀ ਅਪਾਰਟਮੈਂਟ ਨੂੰ ਅੱਗ ਲੱਗੀ ਆ, ਉਹ ਲੈ ਕੇ ਉਸ ਨੂੰ ਹੁਣ ਲੋਕਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਆ। ਕਿਉਂਕਿ ਆਲਮੋਸਟ ਕਹਿੰਦੇ ਵੀ ਜੋ ਕਨਫਰਮ ਵਾਸ਼ਿੰਗਟਨ ਪੋਸਟ ਨੇ ਕੀਤਾ, 128 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ। ਕਈ ਜਗ੍ਹਾ ਦੇ ਉੱਤੇ ਤਾਂ ਨੰਬਰ ਜ਼ਿਆਦਾ ਵੀ ਦੱਸ ਰਹੇ ਆ, ਪਰ ਮੈਂ ਤੁਹਾਨੂੰ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਆ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਦੱਸ ਰਿਹਾ ਹੈਗਾ। 4600 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਇਸ ਟਾਈਮ ਉਸ ਅਪਾਰਟਮੈਂਟ ਬਿਲਡਿੰਗਸ ਤੋਂ ਬਾਹਰ ਹੈਗੇ ਆ। ਹਜੇ ਵੀ 89 ਦੇ ਕਰੀਬ ਅਨਆਇਡੈਂਟੀਫਾਈਡ ਬੋਡੀਜ਼ ਹੈਗੀਆਂ ਆ, ਤੇ 110 ਲੋਕ ਜਿਹੜੇ ਆ ਅਨਅਕਾਊਂਟਡ ਫॉर ਹੈਗੇ ਆ। ਸੋ ਇਹ ਜਿਹੜੀ ਇੰਨੀ ਵੱਡੀ ਅੱਗ ਲੱਗੀ ਹੈਗੀ ਆ, ਇਹ ਪੋਲੀਟੀਕਲੀ ਵੀ ਹੁਣ ਕਾਫੀ ਲੋਕਾਂ ਦੇ ਲੋਕ ਜਿਹੜੇ ਆ ਗੁੱਸੇ 'ਚ ਆ ਆਪਣੀ ਸਰਕਾਰ ਦੇ ਉੱਤੇ ਵੀ ਇੰਨੀ ਛੇਤੀ ਐਕਸ਼ਨ ਕਿਉਂ ਨਹੀਂ ਲਿਆ ਗਿਆ। ਉਹਨੂੰ ਬਹੁਤ ਲੰਮਾ ਸਮਾਂ ਲੱਗਾ ਅੱਗ ਨੂੰ ਬੁਝਾਉਣ ਦੇ ਲਈ। ਤੇ ਜਿਹੜਾ ਮਟੀਰੀਅਲ ਗਿਆ ਉਹਦੇ 'ਚ ਯੂਜ਼ ਕੀਤਾ ਗਿਆ ਸੀ ਬਿਲਡਿੰਗ ਦੇ ਵਿੱਚ, ਖਾਸ ਕਰਕੇ ਬੈਂਬੂਸ ਤੋਂ ਬਣਨ ਵਾਲਾ, ਤੇ ਉਹ ਅੱਗ ਦਾ ਮੇਨ ਕਾਰਨ ਬਣਿਆ ਹੈਗਾ।
ਰੈਜ਼ੀਡੈਂਸ ਨੇ ਮੀਡੀਆ ਨੂੰ ਇਹ ਦੱਸਿਆ ਵੀ ਜਿਹੜੇ ਉਹਨਾਂ ਦੀ ਬਿਲਡਿੰਗ ਦੇ ਵਿੱਚ ਅਲਾਰਮ ਸੀਗੇ ਉਹ ਚੱਲੇ ਨਹੀਂ। ਉਹਨਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਲੱਗਾ, ਕਈ ਵਾਰੀ ਬੰਦੇ ਸੁੱਤੇ ਹੁੰਦੇ ਹੈਗੇ ਆ ਤੇ ਵੀ ਇਹ ਕਿਸ ਤਰ੍ਹਾਂ ਸਭ ਤੋਂ ਮਾੜੀ ਗੱਲ ਇਹ ਸੀ ਵੀ ਉੱਥੇ ਬਹੁਤ ਸਾਰੇ ਬਜ਼ੁਰਗ ਲੋਕ ਰਹਿੰਦੇ ਸੀਗੇ। 40% ਦੇ ਕਰੀਬ ਜਿਹੜੇ ਉਸ ਕੰਪਲੈਕਸ ਦੇ ਵਿੱਚ ਲੋਕ ਰਹਿੰਦੇ ਸੀ, ਉਹ 65 ਸਾਲਾਂ ਤੋਂ ਓਲਡਰ ਸੀਗੇ। ਸੋ ਹੁਣ 13-13, 14-14 ਸਟੋਰੀ ਬਿਲਡਿੰਗ ਸੀ, ਉੱਥੋਂ ਕਿੱਦਾਂ ਉਹਨਾਂ ਨੇ ਭੱਜਣਾ ਸੀ। ਸੋ ਉਹੀ ਕਾਰਨ ਬਣਿਆ ਵੀ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।